ਫਾਰਮਰ ਪ੍ਰੈਜ਼ੀਡੈਂਟ ਟਰੰਪ ਤੇ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਤਾਲੁਕਾਤ ਰੱਖਦੀ ਹੈ। ਦੋਨਾਂ ਦੇ ਵਿੱਚ ਫਰਕ ਵੇਖਾਂਗੇ ਤੇ ਦੋਨਾਂ ਦੇ ਨਾਲ ਜੁੜੇ ਅਹਿਮ ਮਸਲੇ ਨੂੰ ਲੈ ਕੇ ਚਰਚਾ ਕਰਾਂਗੇ। ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਜਿੱਦਾਂ ਪ੍ਰਵੀਨ ਜੀ ਨੇ ਦੱਸਿਆ ਵੀ ਅੱਜ ਜਿਹੜਾ ਮਸਲੇ ਦੇ ਉੱਤੇ ਗੱਲ ਕਰਾਂਗੇ, ਜਿਹੜੇ ਕਲਾਸੀਫਾਈਡ ਡਾਕੂਮੈਂਟਸ ਲੱਭਣੋਂ ਨਹੀਂ ਬੰਦ ਹੋ ਰਹੇ। ਹਾਂਜੀ, ਬਿਲਕੁਲ। ਕੋਈ ਜਿਹੜੇ ਸਾਬਕਾ ਰਾਸ਼ਟਰਪਤੀ ਆ, ਪਹਿਲੋਂ ਉਹਨਾਂ ਦੇ ਛਾਪੇ ਮਾਰ ਕੇ ਉਹਨਾਂ ਨੇ ਫੜ ਲਏ। ਹੁਣ ਜਿਹੜੇ ਮੌਜੂਦਾ ਰਾਸ਼ਟਰਪਤੀ ਆ, ਉਹਨਾਂ ਦੇ ਕਿਤੇ ਗਰਾਜ ਚੋਂ ਲੱਭੀ ਜਾਂਦੇ ਆ, ਕਿਤੇ ਉਹਨਾਂ ਦੇ ਪ੍ਰਾਈਵੇਟ ਆਫਿਸ ਚੋਂ ਲੱਭੀ ਜਾਂਦੇ ਆ, ਕਦੀ ਗਰਾਜ ਦੇ ਨਾਲ ਲੱਗਦੇ ਜਿਹੜੇ ਆ ਆਫਿਸ ਆ ਜਾਂ ਕਮਰੇ ਆ, ਉਹਨਾਂ ਚੋਂ ਲੱਭੀ ਜਾ ਰਹੇ ਆ। ਕਿ ਹੋ ਕੀ ਰਿਹਾ ਆ, ਚੱਲ ਕੀ ਰਿਹਾ ਆ, ਇਹਦੇ ਤੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਤੁਸੀਂ ਵੀ ਸਰੋਤੇ ਜੇ ਆਪਣੇ ਵਿਚਾਰ ਸਾਂਝੇ ਕਰਨੇ ਹੋਏ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 408-272 524082725200 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਆ। ਗੱਲਬਾਤ ਦੇ ਵੱਲ ਵਧਣ ਤੋਂ ਪਹਿਲਾਂ, ਇਸ ਤੋਂ ਪਹਿਲਾਂ ਕਿ ਤੁਸੀਂ ਦੱਸੋ ਕਿ ਕੀ ਕੁਛ ਹੋਇਆ ਤੇ ਕਿਵੇਂ ਕਿਵੇਂ ਹੋਇਆ, ਤਾਂ ਪਰ ਇੱਕ ਪੰਜਾਬੀ ਦੇ ਵਿੱਚ ਹੀ ਆਪਾਂ ਗੱਲ ਮੋਟੀ ਕਰਦੇ ਚੱਲ ਗਏ ਵੀ ਉਹ ਇਹ ਆ ਵੀ ਜਿਹੜੇ ਇਹ ਲੋਕ ਸਰਕਾਰਾਂ ਚਲਾ ਰਹੇ ਆ, ਸਰਕਾਰਾਂ ਦੇ ਦਰਮਿਆਨ ਚਲਾਉਣ ਦੇ ਦਰਮਿਆਨ ਇਹਨਾਂ ਕੋਲੇ ਬਹੁਤ ਸਾਰੇ ਇਹੋ ਜਿਹੇ ਡਾਕੂਮੈਂਟ ਹੁੰਦੇ ਆ ਜਿਹੜੇ ਇਹਨਾਂ ਕੋਲੇ ਮਤਲਬ ਜਿਹੜੇ ਤਾਂ ਇਹ ਆਮ ਵੀ ਲਿਜਾ ਸਕਦੇ, ਘਰਾਂ ਦੇ ਵਿੱਚ ਰੋਜ਼ਾਨਾ ਦੀ ਕਾਰਵਾਈ ਹੈ। ਕੁਛ ਕੁ ਇਸ ਤਰ੍ਹਾਂ ਦੇ ਡਾਕੂਮੈਂਟ ਹੁੰਦੇ ਆ ਸਰਕਾਰਾਂ ਦੇ ਨਾਲ ਸੰਬੰਧ ਰੱਖਦੇ, ਜਿਹੜੇ ਕਿ ਬੜੇ ਸੀਕ੍ਰੇਟ ਹੁੰਦੇ ਆ, ਗੁਪਤ ਹੁੰਦੇ ਆ, ਤੇ ਉਹਨਾਂ ਦਾ ਕੰਮਕਾਰ ਉੱਥੋਂ ਤੱਕ ਹੀ ਹੁੰਦਾ ਜਿੱਥੋਂ ਤੱਕ ਉਹ ਮਤਲਬ ਉਹਨਾਂ ਦੀ ਲੋੜ ਜਾਂ ਉਹਨਾਂ ਤੇ ਸਾਈਨ ਜਾਂ ਉਹਨਾਂ ਨੂੰ ਰੀਡ ਕਰਨਾ, ਮਤਲਬ ਉਹ ਇੱਕ ਓਫੀਸ਼ੀਅਲ ਕਾਰਵਾਈ ਹੁੰਦੀ ਹੈ ਤੇ ਆਫਿਸ ਪ੍ਰੀਮਿਸਿਸ ਦੇ ਵਿੱਚ ਹੀ ਉਹਨਾਂ ਦਾ ਤਕਰੀਬਨ ਐਕਸੈਸ ਹੁੰਦਾ ਕਿ ਉੱਥੇ ਉਹ ਲਿਆਂਦੇ ਜਾ ਸਕਦੇ ਆ। ਮੋਸਟਲੀ ਕਿਹਾ ਇਹ ਜਾਂਦਾ ਮਤਲਬ ਜਦੋਂ ਵੀ ਕਿਸੇ ਰਾਜ ਦਾ ਨੁਮਾਇੰਦਾ ਜਿਹੜਾ ਵੋਟਾਂ ਨਾਲ ਚੁਣਿਆ ਹੋਇਆ ਜਾਂ ਡੈਮੋਕ੍ਰੇਟਿਕ ਜਿੱਥੇ ਕੋਈ ਵੀ ਸਿਸਟਮ ਹੈ, ਉਹ ਜਦੋਂ ਕਿਸੇ ਵੀ ਵਿਦੇਸ਼ੀ ਦੌਰੇ ਤੇ ਜਾਂਦਾ ਹੈ ਤਾਂ ਉਦੋਂ ਉਹ ਕੀ ਕਰਦਾ ਹੈ, ਆਪਣੇ ਦੇਸ਼ ਦੇ ਵਿੱਚ ਹੋ ਰਹੀਆਂ ਜੋ ਘਟਨਾਵਾਂ, ਜੇ ਸੈਸ਼ਨ ਹੈ ਚੱਲਣਾ ਹੈ, ਮੌਨਸੂਨ ਹੈ, ਸਰਦ ਰੁੱਤ ਦਾ ਹੈ ਜਾਂ ਮੌਨਸੂਨ ਸੈਸ਼ਨ ਹੈ, ਇਜਲਾਸ ਹੈ, ਕੋਈ ਵੀ ਵਿਸ਼ੇਸ਼ ਬਜਟ ਇਜਲਾਸ ਹੈ, ਤਾਂ ਉਹਦੇ ਨਾਲ ਜੁੜੇ ਕੁਝ ਡਾਕੂਮੈਂਟਸ ਉਹ ਆਪਣੀ ਯਾਤਰਾ ਦੇ ਦੌਰਾਨ ਨਾਲ ਲੈ ਜਾਂਦਾ ਹੈ ਕਿ ਉੱਥੇ ਮੇਰੀ ਟੀਮ ਇਹਨਾਂ ਨੂੰ ਰੀਡ ਕਰ ਲੂਗੀ ਜਾਂ ਇਹਨਾਂ ਦੇ ਉੱਤੇ ਤਿਆਰੀ ਕਰ ਲੂਗੀ। ਕਿਉਂਕਿ ਹੁਣ ਇਹਦਾ ਆਪਾਂ ਨੂੰ ਵੀ ਪਤਾ ਹੈ ਕਿ 500,000 ਫਾਈਲ ਹੈ ਤੇ ਉਹ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਪੜ੍ਹ ਨਹੀਂ ਸਕਦਾ, ਉਹਨੂੰ ਸਿਰਫ ਜਿਹੜਾ ਉਹਦਾ ਓਵਰਵਿਊ ਉਹ ਹੀ ਦੱਸਿਆ ਜਾਂਦਾ ਕਿ ਆਪਾਂ ਬਰੀਫਿੰਗ ਜਿਹਨੂੰ ਕਹਿ ਦਿੰਦੇ, ਹਾਂਜੀ ਸੌਖਾ ਲਫ਼ਜ਼ ਹੈ। ਜਾਂ ਜੋ ਕੌਮਾਂਤਰੀ ਤੌਰ ਤੇ ਘਟਨਾਕ੍ਰਮ ਹੋ ਰਿਹਾ ਹੁੰਦਾ ਉਹਨੂੰ ਉਹ ਨਾਲ ਲੈ ਜਾਂਦਾ ਹੈ ਕਿ ਬਈ ਮੈਨੂੰ ਇਹਨਾਂ ਤੋਂ ਮੈਂ ਫੈਮਿਲੀਅਰ ਰਹਿਣਾ ਚਾਹੁੰਦਾ, ਮੇਰੀ ਜਾਣ ਪਛਾਣ ਹੋਣੀ ਚਾਹੀਦੀ ਹੈ ਕਿ ਹੋ ਕੀ ਰਿਹਾ। ਮਸਲਨ ਮਿਸਾਲ ਦੇ ਤੌਰ ਤੇ ਅਮਰੀਕਾ ਦੇ ਕਿਸੇ ਪ੍ਰੈਜ਼ੀਡੈਂਟ ਨੇ ਦੌਰਾ ਕਰਨਾ ਭਾਰਤ ਦਾ, ਤਾਂ ਉਹ ਪਾਕਿਸਤਾਨ, ਚਾਈਨਾ, ਰੂਸ ਤੇ ਭਾਰਤ ਦੇ ਇਹਨਾਂ ਜੋ ਇਸ ਖਿੱਤੇ ਦੇ ਵਿੱਚ ਹੋ ਰਿਹਾ ਉਹਦੇ ਬਾਰੇ ਉਹ ਡਾਕੂਮੈਂਟਸ ਐਕਸੈਸ ਕਰ ਸਕਦਾ, ਨਾਲ ਲਿਜਾ ਸਕਦਾ। ਪਰ ਜਿਹੜਾ ਇੱਥੇ ਮਸਲਾ ਵਾ ਇਹਨਾਂ ਦੋਨਾਂ ਚੀਜ਼ਾਂ ਨਾਲ ਹੀ ਵੱਖਰਾ ਹੈ। ਇੱਥੇ ਮਸਲਾ ਇਹ ਹੈ ਕਿ ਡਾਕੂਮੈਂਟਸ ਕਲਾਸੀਫਾਈਡ ਨੇ, ਦਸਤਾਵੇਜ਼ ਸੀਕ੍ਰੇਟ ਵੀ ਨੇ, ਪਰ ਉਹ ਲੱਭ ਕਿੱਥੋਂ ਰਹੇ ਨੇ? ਉਹਨਾਂ ਦੀਆਂ ਰਿਹਾਇਸ਼ਾਂ ਦੇ ਵਿੱਚ। ਸਰਕਾਰ ਚਲਾ ਰਹੇ ਬੰਦੇ ਕਦੇ ਵੀ ਐਜ਼ ਏ ਇੰਡੀਵਿਜੂਅਲੀ ਬਿਹੇਵ ਨਹੀਂ ਕਰ ਸਕਦੇ। ਅਹੁਦੇ ਤੇ ਆ ਤੇ ਅਹੁਦੇ ਦਾ ਜਿਹੜਾ ਅਹੁਦੇ ਦੇ ਹਿਸਾਬ ਦੇ ਨਾਲ ਹੀ ਚੱਲਣਾ ਪੈਂਦਾ। ਹਾਂਜੀ, ਤੁਸੀਂ ਉੱਥੇ ਜਦੋਂ ਤੁਸੀਂ ਸਰਕਾਰ ਦਾ ਹਿੱਸਾ ਹੋ, ਕੰਸਟੀਟਿਊਸ਼ਨਲ ਪੋਸਟ ਤੇ ਬੈਠੇ ਹੋ, ਤੇ ਤੁਸੀਂ ਐਜ਼ ਏ ਇੰਡੀਵਿਜੂਅਲ ਤੁਸੀਂ ਐਜ਼ ਏ ਵਿਅਕਤੀ ਵਿਸ਼ੇਸ਼ ਉੱਥੇ ਬਿਹੇਵ ਨਹੀਂ ਕਰ ਸਕਦੇ। ਇਹ ਨਹੀਂਗਾ ਕਿ ਮੈਂ ਭਾਈ ਬੈਂਕ ਦੇ ਵਿੱਚ ਗਿਆ ਸੀ ਜਾਂ ਮੈਂ ਫਲਾਣੇ ਥਾਂ ਗਿਆ ਸੀ, ਉੱਥੋਂ ਪੈਨ ਗਲਤੀ ਨਾਲ ਮੇਰੀ ਜੇਬ 'ਚ ਆ ਗਿਆ, ਜਾਂ ਮੈਂ ਇੱਥੇ ਗਿਆ ਸੀਗਾ ਤੇ ਉੱਥੇ ਆਹ ਚੀਜ਼ ਗਲਤੀ ਨਾਲ ਮੇਰੇ ਨਾਲ ਆ ਗਈ। ਤਾਂ ਇਹ ਦੋਨੇ ਹੀ ਸ਼ਖਸੀਅਤਾਂ ਕਹਿ ਲਓ ਜਾਂ ਦੋਨੇ ਹੀ ਸੰਵਿਧਾਨਕ ਅਹੁਦਿਆਂ ਤੇ ਰਹਿ ਚੁੱਕੇ, ਇੱਕ ਚਲਾ ਰਹੇ ਨੇ ਤੇ ਇੱਕ ਰਹਿ ਚੁੱਕੇ ਨੇ, ਉਹਨਾਂ ਦੇ ਉੱਤੇ ਜਿਹੜਾ ਉਹ ਸਵਾਲੀਆ ਨਿਸ਼ਾਨ ਖੜਾ ਕਰਦਾ ਕਿ ਇਹਨਾਂ ਨੂੰ ਜ਼ਰੂਰਤ ਕੀ ਪਈ। ਹੁਣ ਇਹਨਾਂ ਕੁ ਜ਼ਰੂਰ ਤੁਸੀਂ ਦੱਸਿਓ ਵੀ ਜਦੋਂ ਇਹਨਾਂ ਤੋਂ ਇਹ ਫਾਈਲਾਂ ਮਿਲੀਆਂ ਤੇ ਇਹਨਾਂ ਨੇ ਰਿਐਕਟ ਕੀ ਕੀਤਾ ਦੋਨਾਂ ਜਣਿਆਂ ਨੇ। ਹਾਂਜੀ ਪ੍ਰਵੀਨ, ਜੇ ਪਹਿਲਾਂ ਗੱਲ ਕਰਦੇ ਜਾਈਏ ਤਾਂ ਜਿਹੜਾ ਪਿਛਲਾ ਲੰਘਿਆ ਸਾਲ ਆ, ਇਸ ਦੇ ਵਿੱਚ ਟਰੰਪ ਹੁਣਾਂ ਦੇ ਕੋਲੋਂ ਜਿਹੜੇ ਡਾਕੂਮੈਂਟ ਕਲਾਸੀਫਾਈਡ ਜਿਹੜੇ ਫੜੇ ਗਏ, ਉਸ ਦਾ ਬਹੁਤ ਹੋ ਹੱਲਾ ਜਿਹੜਾ ਉਹ ਮਚਿਆ। ਉਹ ਕਹਿੰਦੇ ਵੀ ਇਹ ਕੀ ਹੋ ਗਿਆ, ਇਹ ਤਾਂ ਹਾਹਾਕਾਰ ਜਿਹੜੀ ਉਹ ਮਚ ਗਈ, ਕਿਉਂਕਿ ਵਿਰੋਧੀ ਪਾਰਟੀ ਨੇ ਮਸਲਾ ਚੱਕਣਾ ਹੀ ਹੁੰਦਾ ਹੈ। ਸਾਰੇ ਜਿਹੜੇ ਆ ਜਿਹੜਾ ਵੀ ਹੁੰਦਾ ਸੱਤਾ 'ਚ ਉਹਦੇ ਉਲਟ ਜਿਹੜਾ ਵਿਰੋਧੀ ਵਾਲੇ ਨੇ ਉਹ ਕਰਦੀ ਆ। ਉਹ ਕਹਿੰਦੇ ਵੀ ਇਹ ਕਿੱਦਾਂ ਹੋ ਗਿਆ ਵੀ ਡਾਕੂਮੈਂਟ ਨਾਲ ਹੀ ਜਿਹੜੇ ਉਹ ਲੈ ਗਏ। ਤੇ ਐਕਚੁਅਲੀ ਇਹ ਹੋਇਆ ਸੀਗਾ ਟਰੰਪ ਹੁਣਾਂ ਦੇ ਮਾਮਲੇ 'ਚ ਪਤਾ ਲੱਗ ਗਿਆ ਸੀ ਪਹਿਲੋਂ ਡਾਕੂਮੈਂਟ ਸੀਗੇ, ਫਿਰ ਇਹਨਾਂ ਨੂੰ ਸੁਪੀਨਾ ਘੱਲਿਆ ਗਿਆ। ਸੁਪੀਨਾ ਮਤਲਬ ਅਦਾਲਤੀ ਹੁਕਮ, ਇੱਕ ਹਿਸਾਬ ਦੇ ਨਾਲ ਵੀ ਤੁਸੀਂ ਪੇਸ਼ ਹੋਵੋ ਜਾਂ ਤੁਹਾਨੂੰ ਤੋਂ ਜੋ ਮੰਗ ਕੀਤੀ ਜਾ ਰਹੀ ਆ ਉਹ ਤੁਸੀਂ ਦਿਓ।
ਇਹ ਨਹੀਂ ਮੰਨੇ। ਠੀਕ ਆ। ਇਹ ਕਹਿੰਦੇ ਵੀ ਨਹੀਂ, ਇਦਾਂ ਦੀ ਕੋਈ ਗੱਲ ਹੀ ਨਹੀਂ, ਹਨਾ। ਤੇ ਹੂੰ। ਪਰ ਬਾਅਦ ਦੇ ਵਿੱਚ ਜਦੋਂ ਮਾਰ-ਆ-ਲਾਗੋ ਜਿਹੜਾ ਇਹਨਾਂ ਦਾ ਘਰ ਵੀ ਆ, ਹਾਂਜੀ। ਜਿਹੜੀ estate ਆ ਜਿੱਥੇ ਰਹਿੰਦੇ ਆ ਟਰੰਪ ਹੁਣੀ, ਹੂੰ। ਉੱਥੇ FBI ਨੇ ਛਾਪਾਮਾਰੀ ਕੀਤੀ। ਜੀ। ਛਾਪਾਮਾਰੀ ਕਰਨ ਦੇ ਦੌਰਾਨ ਉਹਨਾਂ ਨੂੰ ਕਈ ਬਾਕਸਿਸ ਜਿਹੜੇ ਆ ਉਹ ਸੈਂਕੜੇ ਡਾਕੂਮੈਂਟ ਹੂੰ। ਦੱਸੇ ਜਾਂਦੇ ਵੀ ਘੱਟੋ ਘੱਟ 350 ਡਾਕੂਮੈਂਟ ਜਿਹੜੇ ਅੱਛਾ। ਕਲਾਸੀਫਾਈਡ ਮਾਰਕਿੰਗ ਦੇ ਨਾਲ ਜੀ। ਜਿਹੜੇ ਆ। ਜਿੱਦਾਂ ਤੁਸੀਂ ਵੀ ਕਿਹਾ ਵੀ ਜਦੋਂ ਤੁਸੀਂ ਅਹੁਦੇ ਦੇ ਉੱਤੇ ਆ, ਹਾਂਜੀ। ਕਈ ਕਲਾਸੀਫਾਈਡ ਹੁੰਦੇ ਡਾਕੂਮੈਂਟ ਹਾਂਜੀ, ਵੀ ਹਾਂਜੀ। ਜਿਹੜੇ ਕਿਸੇ ਨੂੰ ਨਹੀਂ ਦੱਸੇ ਜਾ ਦੱਸੇ ਸਕਦੇ, ਜਾਂਦੇ, ਸਿਰਫ ਹਾਂਜੀ। ਇੱਕ ਚੁਣਿੰਦਾ ਟੀਮ ਹੂੰ। ਜਿਹੜੀ ਹੁੰਦੀ ਆ, ਜਿਹੜੀ ਇਹਨਾਂ ਦੇ ਇਰਦ-ਗਿਰਦ ਆ, ਜਾਂ ਇਹ ਜਿਹੜੇ ਰਾਸ਼ਟਰਪਤੀ ਆ, ਹੂੰ। ਇਹ ਉਹਨਾਂ ਤੱਕ ਸੀਮਿਤ ਹੁੰਦੀ ਆ। ਹਾਂਜੀ। ਕਈ ਜਿਹੜੇ ਰੈਗੂਲਰ ਵੀ ਹੁੰਦੇ ਆ, ਰੂਟੀਨ ਡਾਕੂਮੈਂਟਸ ਉਹ ਵੀ ਹਾਂਜੀ। ਹੁੰਦੇ ਆ, ਉਹ ਵੀ ਚਲੋ ਹੋਣਗੇ। ਹੂੰ। ਪਰ ਜਿਹੜੇ ਮਸਲਾ ਰਿਹਾ, ਜਿਹੜਾ ਸਾਰੇ ਦਾ ਸਾਰਾ ਮਸਲਾ ਇਸ ਦੇ ਵਿੱਚ ਕਲਾਸੀਫਾਈਡ ਡਾਕੂਮੈਂਟਸ ਨੂੰ ਲੈ ਕੇ, ਵੀ ਇਹ ਜਿਹੜੇ ਕਲਾਸੀਫਾਈਡ ਆ, ਜਿਹੜੇ ਆਮ ਪਬਲਿਕ ਤੱਕ ਨਹੀਂ ਜਾਣੇ ਚਾਹੀਦੇ ਜੀ। ਡਾਕੂਮੈਂਟਸ ਜਿਹੜੇ ਆ ਉਹਨਾਂ ਦੀ ਆ, ਉਹਨਾਂ ਵਿੱਚ ਨੈਸ਼ਨਲ ਇੰਟੈਲੀਜੈਂਸ ਜਾਂ ਨੈਸ਼ਨਲ ਸਿਕਿਉਰਿਟੀ ਜਾਂ ਕਿਸੇ ਮੁਲਕ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ, ਹਾਂਜੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਹੋ ਸਕਦੀਆਂ। ਜੀ, ਜੀ। ਉਹ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਦੇਖੀਆਂ ਗਈਆਂ, ਇਹਨਾਂ ਨੂੰ ਸੁਪੀਨਾ ਕੀਤਾ ਗਿਆ ਟਰੰਪ ਹੁਣਾਂ ਨੂੰ, ਇਹਨਾਂ ਨੇ ਮੰਨੀ ਨਹੀਂ। ਫਿਰ FBI ਨੇ ਛਾਪਾ ਮਾਰਿਆ ਹੂੰ। ਤੇ ਉਹਨਾਂ ਨੇ ਉਹ ਜਿਹੜੇ ਦਸਤਾਵੇਜ਼ ਜਿਹੜੇ ਉੱਥੋਂ ਲਏ। ਜੀ। 325 ਕੋਲ ਡਾਕੂਮੈਂਟ ਸੀਗੇ, ਜਿਨ੍ਹਾਂ ਚੋਂ 60 ਜਿਹੜੇ ਟੌਪ ਸੀਕ੍ਰੇਟ ਡਾਕੂਮੈਂਟ ਉਹ ਦੱਸੇ ਜਾਂਦੇ ਆ। ਤੇ ਇਹਨਾਂ ਉੱਤੇ ਨਾਲ ਇਨਵੈਸਟੀਗੇਸ਼ਨ obstruction ਦੀ ਵੀ ਜਿਹੜੀ ਉਹ ਚੱਲ ਰਹੀ ਸੀ। ਜਿਹੜੀ 2020 ਦੀ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਰੌਲਾ ਪਿਆ ਹਾਰਨ ਨੂੰ ਲੈ ਕੇ, ਮੰਨੇ ਨਹੀਂ ਉਹ ਸਾਰਾ ਕੁਛ। ਜਿਹੜੇ ਵਿਰੋਧੀਆਂ ਨੇ ਇਹ ਵੀ ਕਿਹਾ ਵੀ ਉਹਦੇ ਵਿੱਚੋਂ ਕੁਛ ਜਿਹੜੇ ਸਬੂਤ ਹੋ ਸਕਦੇ ਆ ਉਹ ਆਪਣੇ ਨਾਲ ਲੈ ਗਏ। ਉਹਨਾਂ ਨੇ ਗੱਲ ਚੱਕਣੀ ਸੀ, ਚੱਕ ਲਈ। ਉਹ ਸਾਰੀ ਚੀਜ਼ ਜਿਹੜੀ ਉਹ ਚੱਲੀ। ਆਰਕਾਈਵਜ਼ ਨੇ ਪਹਿਲਾਂ, ਜਿਹੜੇ ਨੈਸ਼ਨਲ ਆਰਕਾਈਵਜ਼ ਆ, ਉਹਨਾਂ ਨੇ ਪਹੁੰਚ ਕੀਤੀ ਪਹਿਲਾਂ ਟਰੰਪ ਹੋਣਾ ਤੱਕ, ਵੀ ਲਾਇਰਸ ਤੱਕ ਟਰੰਪ ਹੋਣਾ ਦੇ ਵੀ ਜਿਹੜੇ ਡਾਕੂਮੈਂਟ ਆ ਉਹ ਦੇ ਦਿਓ। ਉਹਨਾਂ ਨੇ ਦਿੱਤੇ ਨਹੀਂ। ਫਿਰ ਛਾਪਾ ਮਾਰ ਕੇ ਜਿਹੜੇ ਉੱਥੋਂ ਹਾਸਲ ਕਰਨੇ ਪਏ। ਹੁਣ ਮਸਲਾ ਆ ਗਿਆ ਜੋ ਬਾਈਡਨ ਦਾ ਮੌਜੂਦਾ ਰਾਸ਼ਟਰਪਤੀ ਆ, ਇਹਨਾਂ ਦੇ ਕੋਲੋਂ ਹੁਣ ਡਾਕੂਮੈਂਟ ਲੱਭ ਰਹੇ ਆ। ਅੱਛਾ। ਇਹਨਾਂ ਨੇ ਵੀ ਬੜੀ ਚਲਾਕੀ ਕੀਤੀ। ਇਹ ਨਾ ਸੋਚੋ ਵੀ ਇਸ ਜਿਹੜੀ ਆ ਸਿਆਸਤ ਦੇ ਵਿੱਚ ਵੀ ਇੱਕ ਦੁੱਧ ਧੋਤਾ ਆ ਤੇ ਇੱਕ ਦੂਜਾ ਜਿਹੜਾ ਉਹ ਟੋਟਲੀ ਮਾੜਾ ਹੈ। ਏਦਾਂ ਦੀ ਕੋਈ ਗੱਲ ਨਹੀਂ। ਇਹ ਤੇ ਸਾਰੇ ਇੱਕੋ ਜਿਹੇ ਆ। ਇਹ ਉਸ ਗੱਲ ਦਾ ਹਮਾਮ ਆ ਜਿੱਥੇ ਸਭ ਨੰਗੇ ਆ। ਨਵੰਬਰ ਦੀਆਂ ਇਲੈਕਸ਼ਨਾਂ ਜਦੋਂ ਮਿਡ ਟਰਮ ਆਉਣੀਆਂ ਸੀਗੀਆਂ, ਹੁਣ ਇਹ ਜਿਹੜੀਆਂ ਰਿਪੋਰਟਾਂ ਦੇ ਮੁਤਾਬਕ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ, ਬਾਈਡਨ ਹੁਣਾਂ ਦੇ ਇੱਕ ਜਿਹੜਾ ਪ੍ਰਾਈਵੇਟ ਆਫਿਸ ਆ, ਪੈਨ ਬਾਈਡਨ ਸੈਂਟਰ ਜਿਸ ਨੂੰ ਆਖਿਆ ਜਾਂਦਾ, ਵਾਸ਼ਿੰਗਟਨ DC 'ਚ ਜਿਹੜਾ ਉਹ ਹੈ, ਇਹਨਾਂ ਦਾ ਪ੍ਰਾਈਵੇਟ ਆਫਿਸ ਆ, ਉੱਥੇ ਡਾਕੂਮੈਂਟਸ ਦੀ ਭਾਲ ਹੋ ਗਈ। ਪਤਾ ਲੱਗ ਗਿਆ ਵੀ ਉੱਥੇ ਪਏ ਆ। ਠੀਕ ਹੈ। ਪਰ ਇਹ ਏਡੇ ਕੱਬੇ ਨਿਕਲੇ, ਇਹਨਾਂ ਨੇ ਸੂਹ ਨਹੀਂ ਨਿਕਲਣ ਦਿੱਤੀ। ਇਲੈਕਸ਼ਨਾਂ ਹੋ ਹਟੀਆਂ। ਉਹਨਾਂ ਨੂੰ ਪਤਾ ਸੀ ਵੀ ਜੇ ਇਲੈਕਸ਼ਨਾਂ ਤੋਂ ਪਹਿਲਾਂ ਇਹ ਮੁੱਦਾ ਮੂਹਰੇ ਆ ਜਾਂਦਾ, ਭਖ ਜਾਂਦਾ, ਇਹ ਤਾਂ ਸਿੱਧੀ ਟੋਟਲ ਕੰਪੈਰੀਜ਼ਨ ਹੋ ਜਾਣਾ ਵੀ ਤੁਸੀਂ ਦੂਜੇ ਸਾਬਕਾ ਰਾਸ਼ਟਰਪਤੀ ਦੇ ਤੇ ਦਿਵਾਲੇ ਹੋਏ ਫਿਰਦੇ ਆ, ਵੀ ਮੌਜੂਦਾ ਰਾਸ਼ਟਰਪਤੀ ਨੇ ਤੇ ਆਪ ਹੀ ਕੰਮ ਕੀਤਾ ਹੈ। ਵੀ ਇਹ ਕੀ ਗੱਲ ਜਿਹੜੀ ਉਹ ਬਣੀ। ਨਾਲੇ ਇੱਕ ਇੱਥੇ ਚੀਜ਼ ਕਲੀਅਰ ਕਰਦੇ ਜਾਈਏ, ਜੇ ਅੱਜ ਜੋ ਬਾਈਡਨ ਹੁਣਾਂ ਦੇ ਕੋਲ ਕੋਈ ਕੌਨਫੀਡੈਂਸ਼ੀਅਲ ਕਲਾਸੀਫਾਈਡ ਡਾਕੂਮੈਂਟਸ ਉਹਨਾਂ ਦੇ ਕੋਲ ਹੈਗਾ, ਜਿੱਥੇ ਉਹ ਹੈਗੇ ਆ, ਤੇ ਉਹ ਇਹ ਨਹੀਂ ਮੰਨਿਆ ਜਾਊਗਾ ਵੀ ਉਹ ਨਾਲ ਲੈ ਗਏ, ਕਿਉਂਕਿ ਉਹ ਇਸ ਟਾਈਮ ਰਾਸ਼ਟਰਪਤੀ ਆ। ਉਹ ਉਹਨਾਂ ਦੇ ਉਹਦੇ ਨਿਗਰਾਨੀ ਦੇ ਕੰਮਕਾਰ ਦਾ ਹਿੱਸਾ ਆ। ਇਹ ਉਹ ਡਾਕੂਮੈਂਟਸ ਦੀ ਗੱਲ ਹੋ ਰਹੀ ਆ ਜਦੋਂ ਇਹ ਉਪ ਰਾਸ਼ਟਰਪਤੀ ਸੀਗੇ, ਵਾਈਸ ਪ੍ਰੈਜ਼ੀਡੈਂਟ ਸੀਗੇ ਓਬਾਮਾ ਕਾਰਜਕਾਲ ਦੇ ਦੌਰਾਨ। ਉਦੋਂ ਦੇ ਜਿਹੜੇ ਡਾਕੂਮੈਂਟਸ ਆ ਉਹ ਜਿਹੜੇ ਇਹਨਾਂ ਦੇ ਲੱਭਣੇ ਸ਼ੁਰੂ ਹੋਏ ਆ। ਉਹ ਜਿਹੜੇ ਇਸ ਚੀਜ਼ ਦੇ ਵਿੱਚ ਇਹਨਾਂ ਨੂੰ ਮਿਲੇ, ਹੁਣ ਮਿਲੇ, ਉਹਨਾਂ ਨੇ ਗੱਲ ਨੱਪੀ ਰੱਖੀ। ਹੁਣ ਜਨਵਰੀ 'ਚ ਜਾ ਕੇ ਗੱਲ ਬਾਹਰ ਆਈ। ਨਵੰਬਰ ਦੀ ਗੱਲ ਦੱਬੀ ਰੱਖੀ ਹੈ, ਦਸੰਬਰ ਜਨਵਰੀ ਦੇ ਵਿੱਚ ਐਂਡ ਦੇ ਵਿੱਚ ਜਾ ਕੇ ਹੁਣ ਗੱਲ ਬਾਹਰ ਆਈ ਆ ਤੇ ਹੁਣ ਮਸਲਾ ਬਣ ਗਿਆ। ਇੱਕ ਲੱਭੇ ਤੇ ਉਸ ਤੋਂ ਬਾਅਦ 'ਚ ਕਹਿੰਦੇ ਜੀ ਇਹਨਾਂ ਨੇ ਆਪਣੇ ਵੱਲੋਂ ਪਲੇ ਨਾਈਸ ਕਰਨ ਦੀ ਕੋਸ਼ਿਸ਼ ਕੀਤੀ, ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜੀ ਸਾਨੂੰ ਜਿੱਦਾਂ ਹੀ ਪਤਾ ਲੱਗਾ ਆ, ਅਸੀਂ ਆਪ ਤੁਰੰਤ ਜਿਹੜਾ ਆ ਡਿਪਾਰਟਮੈਂਟ ਆਫ ਜਸਟਿਸ, ਨੈਸ਼ਨਲ ਆਰਕਾਈਵਜ਼, ਉਹਨਾਂ ਨੂੰ ਸੰਪਰਕ ਕੀਤਾ ਤੇ ਉਹ ਜਿਹੜੇ ਦਸਤਾਵੇਜ਼ ਉਹਨਾਂ ਦੇ ਹਵਾਲੇ ਕਰਨ ਦੀ ਜਿਹੜੀ ਆ ਉਹ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ। ਅਸੀਂ ਬੜੇ ਬੀਬੇ ਆ, ਅਸੀਂ ਸਾਡੇ ਕੋਲ ਨਾ ਮਿਸਟੇਕ ਬਾਈ ਮਿਸਟੇਕ ਹੋ ਗਿਆ, ਅਸੀਂ ਜਾਣ-ਬੁੱਝ ਕੇ ਨਹੀਂ ਕੀਤਾ। ਇਹਨਾਂ ਨੇ ਇੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਹ ਫਰਕ ਨਜ਼ਰ ਆਉਂਦਾ ਹੈ ਉਦਾਂ, ਪਰ ਆ ਜਿਹੜਾ ਵਿੱਚ ਇਹਨਾਂ ਨੇ ਓਲਾ ਰੱਖ ਲਿਆ ਵੀ ਲੱਭੇ ਨਵੰਬਰ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ, ਦੱਸੇ ਇਹਨਾਂ ਨੇ ਜਾ ਕੇ ਅਗਲੇ ਸਾਲ ਦੇ ਵਿੱਚ ਜਾ ਕੇ ਵੀ ਹੁਣ ਜਾ ਕੇ ਲੱਭੇ ਆ। ਫਿਰ ਉਸ ਤੋਂ ਬਾਅਦ ਕੀ ਹੋਇਆ, ਪਹਿਲੋਂ ਕੁਝ ਡਾਕੂਮੈਂਟ ਉੱਥੋਂ ਲੱਭੇ, 10-12 ਡਾਕੂਮੈਂਟ ਜਿਹੜੇ ਉੱਥੇ ਲੱਭੇ। ਫਿਰ ਇੱਕ ਡਾਕੂਮੈਂਟ ਲੱਭ ਗਿਆ ਘਰ ਇਹਨਾਂ ਦੇ ਵੈਲਮਿੰਗਟਨ ਡੈਲਾਵੇਅਰ ਦੇ ਵਿੱਚ, ਜਿਹੜਾ ਘਰ ਆ ਜਿੱਥੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਰਹਿੰਦੇ ਆ, ਉਹਨਾਂ ਦੇ ਗਰਾਜ ਦੇ ਵਿੱਚ ਇੱਕ ਗਰਾਜ 'ਚ ਕਹਿੰਦੇ ਡਾਕੂਮੈਂਟ ਜਿਹੜਾ ਉਹ ਲੱਭਾ। ਫਿਰ ਕੱਲ ਪਰਸੋਂ ਇੱਕ ਹੋਰ ਆ ਗਿਆ ਸਾਹਮਣੇ, ਕਹਿੰਦੇ ਉਹਦੇ ਨਾਲ ਦੇ ਲੱਗਦੇ ਕਮਰੇ 'ਚ ਵੀ ਇੱਕ ਲੱਭ ਗਿਆ। ਤੇ ਹੁਣ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਦੇ ਪੈਰਾਂ ਹੇਠੋਂ ਪੂਰੀ ਜ਼ਮੀਨ ਜਿਹੜੀ ਖਿਸਕ ਗਈ। ਹੁਣ ਜਵਾਬ ਨਹੀਂ ਆ ਰਿਹਾ, ਖਾਸ ਕਰਕੇ ਉਹਨਾਂ ਦੀ ਪਾਰਟੀ ਵਾਲਿਆਂ ਨੂੰ ਵੀ ਕੋਈ ਜਵਾਬ ਨਹੀਂ ਆ ਰਿਹਾ। ਰਿਪਬਲਿਕਨ ਪਾਰਟੀ ਵਾਲੇ ਜਿਹੜੇ ਕਹਿੰਦੇ ਵੀ ਅਸੀਂ ਤਾਂ ਪੋਲੀਟੀਕਲ ਵੈਂਡੇਟਾ ਦਾ ਸ਼ਿਕਾਰ ਹੋਏ ਆ, ਵੀ ਸਾਡੇ ਨਾਲ ਤਾਂ ਸਿਆਸਤ ਕਰਕੇ ਜਿਹੜੇ ਸਾਡੇ ਰਾਸ਼ਟਰਪਤੀ ਦੇ ਦੁਆਲੇ ਇਸ ਚੀਜ਼ ਦੇ ਵਿੱਚ ਹੋਏ ਸੀ, ਡਾਕੂਮੈਂਟਸ ਨੂੰ ਜਿਹੜਾ ਉਹ ਲੈ ਕੇ,
ਤਾਂ ਹੁਣ ਜਿਹੜੇ ਇਹ ਡੈਮੋਕ੍ਰੇਟ ਚੁੱਪ ਕਿਉਂ ਬੈਠੇ ਆ, ਇਹ ਹੂੰ ਬੋਲਦੇ ਕਿਉਂ ਨਹੀਂ ਕੱਖ? ਜੀ ਇਹਨਾਂ ਨੂੰ ਕੀ ਜਿਹੜਾ ਇਹ ਮਸਲਾ ਆ, ਹੁਣ ਹਾਂਜੀ ਇਹਨਾਂ ਨੂੰ ਕਿਹੜਾ ਸੱਪ ਸੁੰਘ ਗਿਆ ਜੀ ਹਨਾ, ਵੀ ਇਹ ਚੀਜ਼ ਇਹਨਾਂ ਨੂੰ ਕੀ ਹੋ ਗਿਆ? ਹੂੰ ਇੱਥੇ ਇਹ ਬਾਰ-ਬਾਰ ਇਹੀ ਚੀਜ਼ ਭੋਲੇਪਨ ਦੀ ਤੇ ਹੂੰ ਅਸੀਂ ਭਲੇ ਮਾਨਸਾਂ ਤੇ ਅਸੀਂ ਚੰਗੇ ਆ, ਹੂੰ ਉਹ ਬਾਰ-ਬਾਰ ਦਿਖਾਉਣ ਦੀ ਇਸ ਟਾਈਮ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਵੀ ਸਾਨੂੰ ਪਤਾ ਲੱਗਦਾ ਹੀ ਇਹੀ ਇਹ ਦੱਸ ਦਿੱਤਾ। ਹੁਣ ਇੱਕ ਚੀਜ਼ ਇਸ ਦੇ ਵਿੱਚ ਇੱਕ ਹੋਰ ਦੇਖਣ ਵਾਲੀ ਜਿਹੜੀ ਗੱਲ ਆ, ਇੱਕ ਜਿਹੜਾ ਰਾਸ਼ਟਰਪਤੀ ਹੁੰਦਾ ਆ, ਹਾਂਜੀ ਉਹਦੇ ਕੋਲ ਇਹ ਅਖਤਿਆਰ ਹੁੰਦਾ ਆ ਵੀ ਜਿਹੜੇ ਕੁਝ ਡਾਕੂਮੈਂਟਸ ਆ ਜੀ ਉਹ ਕਲਾਸੀਫਾਈਡ ਨੇ, ਹਾਂਜੀ ਉਹਨਾਂ ਨੂੰ ਡੀਕਲਾਸੀਫਾਈ ਕਰ ਸਕਦਾ ਆ। ਠੀਕ ਹੈ ਉਹਨੂੰ ਜਿਹੜਾ ਸੰਵਿਧਾਨ ਆ, ਪ੍ਰੈਜ਼ੀਡੈਂਸ਼ੀਅਲ ਪਾਵਰ ਆ, ਪਾਵਰ ਦਿੰਦਾ ਉਹ ਦਿੰਦਾ ਆ ਵੀ ਹਾਂਜੀ ਉਹ ਕਰ ਸਕਦਾ ਆ। ਹੂੰ ਇੱਥੇ ਟਰੰਪ ਉਹਨਾਂ ਨੇ ਕਿਹਾ ਤਾਂ ਨਹੀਂ, ਕਹਿੰਦੇ ਮੈਂ ਮਨ 'ਚ ਸੋਚ ਲਿਆ ਸੀਗਾ। ਇੱਥੇ ਮਸਲਾ ਉਦੋਂ ਇਹ ਚੱਲ ਗਿਆ, ਅੱਛਾ ਇਹਨਾਂ ਨੇ ਕੁਛ ਅਜਿਹੇ ਵਿੱਚ ਬਿਆਨ ਵੀ ਜਿਹੜੇ ਉਹ ਦੇਤੇ ਹਾਂਜੀ ਵੀ ਇਹਨਾਂ ਨੂੰ ਤਾਂ ਮੈਂ ਡੀਕਲਾਸੀਫਾਈ ਕਰਤਾ। ਉਹ ਕਹਿੰਦੇ ਵੀ ਕਦੋਂ ਕੀਤਾ? ਕਹਿੰਦੇ ਮੈਂ ਮਨ 'ਚ ਸੋਚ ਲਿਆ ਸੀ ਅੱਛਾ ਵੀ ਡੀਕਲਾਸੀਫਾਈ ਹੋ ਸੋਚੇ ਗਿਆ, ਤੋਂ ਵੀ ਹੋ ਜਾਂਦਾ ਹੋ ਜਾਂਦਾ ਆ। ਮੈਂ ਚਲੋ ਇੱਕ ਰਾਹ ਲੱਭਣਾ ਹਰ ਇੱਕ ਨੇ ਹਾਂਜੀ ਵੀ ਇਦਾਂ ਆ। ਹੁਣ ਇਹਦੇ ਵਿੱਚ ਜਿਹੜੇ ਜੋ ਬਾਈਡਨ ਹੁਣਾਂ ਦੇ ਕੋਲ ਅਖਤਿਆਰ ਹੀ ਕੋਈ ਨਹੀਂ ਸੀ, ਇਹ ਹੂੰ ਵਾਈਸ ਪ੍ਰੈਜ਼ੀਡੈਂਟ ਸੀਗੇ। ਹਾਂਜੀ ਜਿਸ ਨਹੀਂ ਟਾਈਮ ਦੇ ਡਾਕੂਮੈਂਟ ਇਹ ਜਿਹੜੇ ਉਹ ਲੱਭ ਰਹੇ, ਯੂਕਰੇਨ ਦੇ ਨਾਲ ਜੁੜੇ ਹੋਏ, ਈਰਾਨ ਦੇ ਨਾਲ ਜੁੜੇ ਹੋਏ, ਹੂੰ ਯੂਕੇ ਦੇ ਨਾਲ ਜੁੜੇ ਹੋਏ ਕੁਝ ਇੰਟੈਲੀਜੈਂਸ ਬਰੀਫਿੰਗਸ ਆ, ਮੈਮੋਜ਼ ਆ, ਹਾਂਜੀ ਜਿਹੜੇ ਉਹ ਇੱਥੋਂ ਜਿਹੜੇ ਉਹ ਲੱਭ ਰਹੇ ਆ, ਹੂੰ ਉਹ ਹੁਣ ਇਹਨਾਂ ਦੇ ਇਖਤਿਆਰ ਵੀ ਨਹੀਂ ਸੀਗਾ। ਇਹ ਪ੍ਰੈਜ਼ੀਡੈਂਟ ਨਹੀਂ ਸੀਗੇ, ਜੀ ਪ੍ਰੈਜ਼ੀਡੈਂਟ ਤਾਂ ਹੁਣ ਬਣੇ ਆ। ਹੁਣ ਤਾਂ ਡੀਕਲਾਸੀਫਾਈਡ ਵੀ ਨਹੀਂ ਇਹ ਕਰ ਡੀਕਲਾਸੀਫਾਈ ਜਿਹੜੇ ਉਹ ਉਸ ਨਹੀਂ ਟਾਈਮ ਕਰ ਦੇ ਉੱਤੇ ਸਕਦੇ। ਇਹਨਾਂ ਦੇ ਕੋਲ ਸੀਗਾ ਹੀ ਇਖਤਿਆਰ ਕੋਈ ਨਹੀਂ ਵੀ ਜੀ। ਜਿਹੜਾ ਉਹ ਕਿੱਦਾਂ ਜਿਹੜਾ ਉਹ ਕਰਦੇ। ਸੁਣ ਇਹ ਮਸਲਾ ਜਿਹੜਾ ਉਹ ਬਣਿਆ, ਹੂੰ। ਕਹਿੰਦੇ ਆ ਵੀ ਹੁਣ ਮੁੱਦਾ ਜਿਹੜਾ ਬਹੁਤ ਜ਼ਿਆਦਾ ਗੰਭੀਰ ਇਹਨਾਂ ਦੇ ਲਈ ਬਣਦਾ ਜਾਂਦਾ ਆ। ਹੂੰ, ਇਹਨਾਂ ਦੇ ਲਈ ਇੱਕ ਵੱਡੀ ਗਲੇ ਦੀ ਜਿਹੜੀ ਹੱਡੀ ਆ, ਹੱਡੀ ਬਣ ਗਿਆ ਜੀ ਇਹ ਇਸ ਟਾਈਮ ਪੂਰੀ ਤਰ੍ਹਾਂ ਬਣ ਚੁੱਕਾ ਆ। ਹੂੰ ਉਸ ਟਾਈਮ ਦੇ ਉੱਤੇ ਜੀ। ਕੀ ਹੋਇਆ, ਜਦੋਂ ਟਰੰਪ ਹੁਣਾਂ ਦੇ ਕੋਲੋਂ ਇਹ ਕਲਾਸੀਫਾਈਡ ਗੁਪਤ ਦਸਤਾਵੇਜ਼ ਜਿਹੜੇ ਉਹ ਮਿਲੇ, ਹਾਂਜੀ ਉਦੋਂ ਡਿਪਾਰਟਮੈਂਟ ਆਫ ਜਸਟਿਸ ਦੇ ਉੱਤੇ ਦਬਾਅ ਪਾਇਆ ਗਿਆ ਵੀ ਹੂੰ ਭਾਈ ਇਸ ਦੀ ਇਨਵੈਸਟੀਗੇਸ਼ਨ ਕਰਵਾਈ ਜਾਵੇ, ਜੀ ਸਪੈਸ਼ਲ ਕਾਉਂਸਲ ਜਿਹੜਾ ਆ ਉਸ ਦੇ ਵਿੱਚ ਲਾਇਆ ਜਾਵੇ, ਵੀ ਹੂੰ, ਸਪੈਸ਼ਲ ਜਿਹੜਾ ਸੰਵਿਧਾਨ ਦਾ ਤੇ ਕਾਨੂੰਨ ਦਾ ਮਾਹਰ ਹੋਵੇ, ਹਾਂਜੀ ਉਹ ਦੇਖੇ ਵੀ ਇਹ ਡਾਕੂਮੈਂਟ ਕਿਹੜੇ ਸੀ, ਇਹਨਾਂ ਦੀ ਕਲਾਸੀਫਿਕੇਸ਼ਨ ਕਿੱਦਾਂ ਦੀ ਸੀਗੀ, ਹੂੰ, ਇਹ ਜਾਣਬੁੱਝ ਕੇ ਲੈ ਕੇ ਗਏ ਆ, ਗਲਤੀ ਦੇ ਨਾਲ ਗਏ ਆ, ਕੀ ਇਸ ਦੇ ਪਿੱਛੇ ਮਨਸ਼ਾ ਸੀ। ਉਹ ਫਿਰ ਜਿਹੜੇ ਟਰੰਪ ਹੁਣਾਂ ਦੇ ਜਦੋਂ ਫੜੇ ਗਏ, ਉਸ ਦੇ ਉੱਤੇ ਇਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਦੇ ਲਈ ਇਹ ਸਪੈਸ਼ਲ ਕਾਉਂਸਲ ਜਿਹੜਾ ਉਹ ਲਾਇਆ ਆ। ਹੂੰ, ਇਹ ਜਿਹੜੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ, ਅਮਰੀਕਾ ਦੇ, ਯੂਐਸ ਦੇ, ਹਾਂਜੀ ਹਾਂਜੀ ਉਹਨਾਂ ਨੇ ਇਸ ਚੀਜ਼ ਦੇ ਉੱਤੇ ਲਾਇਆ ਗਿਆ ਆ। ਤੇ ਫਿਰ ਜਿੱਦਾਂ ਹੀ ਹੁਣ ਬਾਈਡਨ ਹੁਣਾਂ ਦੇ ਆਏ, ਹਾਂਜੀ ਤੇ ਇਹ ਮੰਗ ਉੱਠਣੀ ਸੁਭਾਵਿਕ ਸੀਗੀ ਵੀ ਬਈ ਇਹ ਥੋੜੀ ਵੀ ਹੁਣ ਜੇ ਟਰੰਪ ਹੁਣਾਂ ਲਈ ਲਾਇਆ ਤੇ ਇਹਨਾਂ ਨੂੰ ਹੁਣ ਖੁੱਲੇ ਹੀ ਛੱਡ ਦੋ, ਜੀ ਵੀ ਇਹਨਾਂ ਨੂੰ ਗੱਲ ਹੀ ਕੋਈ ਨਹੀਂ, ਇਹਨਾਂ ਨੂੰ ਜਿਹੜੇ ਪੁੱਛਣਾ ਹੀ ਟਰੰਪ ਨਹੀਂ। ਵੇਲੇ ਫਾਈਲਾਂ ਹਾਸਲ ਹੋਈਆਂ ਸੀ, ਡਾਕੂਮੈਂਟਸ ਮਿਲੇ ਸੀ, ਉਹਨਾਂ ਬਾਰੇ ਪਤਾ ਲੱਗੇ ਕਿ ਉਹ ਕਿਹੜੇ ਇਹ ਵੀ ਇਦਾਂ ਹੀ ਗੁਪਤ ਦਸਤਾਵੇਜ਼ ਜਿਹੜੇ ਆ, ਕੋਈ ਜੀ। ਯੂਕਰੇਨ ਦੇ ਨਾਲ ਸੰਬੰਧਿਤ ਦੱਸਿਆ ਜਾਂਦਾ ਸੀ, ਇਦਾਂ ਹੀ ਜਿਹੜੇ ਹੁਣ ਦੇਖੋ ਪ੍ਰੈਜ਼ੀਡੈਂਟ ਦੇ ਕੋਲ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਹੋਣੇ ਆ, ਉਹ ਉੱਚ ਪੱਧਰੀ ਹੋਣੇ ਆ। ਹਾਂ ਇੱਕ ਤਰ੍ਹਾਂ ਦੇ ਥੋੜੋ ਉਹ ਉੱਚ ਪੱਧਰੀ ਹੀ ਜਿਹੜੇ ਹੋਣਗੇ ਤਾਂ ਹੀ ਕਲਾਸੀਫਾਈਡ ਨੇ। ਇਹ ਜਿਹੜਾ ਉਹ ਚੀਜ਼ ਨੂੰ ਦੇਖਿਆ ਜਿਹੜਾ ਉਹ ਜਾਣਾ ਚਾਹੀਦਾ। ਕੁਝ ਜਿਹੜੇ ਉਦਾਂ ਹੀ ਆ ਜਿਨ੍ਹਾਂ ਦੀ ਕੋਈ ਬਹੁਤੀ ਵੈਲਿਊ ਨਹੀਂ ਹੈਗੀ, ਜੇ ਉਹ ਲੱਭਦੇ ਆ, ਉਹ ਇੱਕ ਡਿਫਰੈਂਟ ਜਿਹੜੀ ਉਹ ਗੱਲ ਹੁੰਦੀ ਆ, ਉਹ ਮੁੱਦਾ ਜਿਹੜਾ ਉਹ ਹੋਰ ਬਣ ਜਾਂਦਾ ਆ। ਇਵੈਂਚੁਅਲੀ ਗੱਲ ਇੱਥੇ ਹੀ ਆ ਕੇ ਇਸ ਚੀਜ਼ ਦਾ ਨਿਖੇੜਾ ਜਿਹੜਾ ਉਹ ਹੋਣਾ ਆ ਵੀ ਡਾਕੂਮੈਂਟ ਸੀਗੇ ਕਿੱਦਾਂ ਦੇ। ਹੁਣ ਕਿਉਂਕਿ ਇਹਦੀ ਇਨਵੈਸਟੀਗੇਸ਼ਨ ਅੰਡਰ ਰੈਪਸ ਆ, ਇਹਦੇ ਬਾਰੇ ਅਜੇ ਕੋਈ ਵੀ ਪਤਾ ਨਹੀਂ ਆ ਵੀ ਅਸਲ 'ਚ ਡਾਕੂਮੈਂਟ ਕਿਹੜੇ ਸੀਗੇ, ਕਲਾਸੀਫਾਈਡ ਡਾਕੂਮੈਂਟ। ਹੁਣ ਇਹ ਤਾਂ ਹੌਲੀ ਹੌਲੀ ਜਿੱਦਾਂ ਇਨਵੈਸਟੀਗੇਸ਼ਨ ਅੱਗੇ ਤੁਰੂਗੀ ਜਾਂ ਰਿਪੋਰਟ ਆਊਗੀ, ਜਾਂ ਬਾਈ ਚਾਂਸ ਕੋਈ ਲੀਕ ਹੋ ਜਾਂਦੀ ਆ, ਤਾਂ ਫਿਰ ਪਤਾ ਲੱਗੂਗਾ ਵੀ ਇਹ ਡਾਕੂਮੈਂਟ ਅਸਲ ਦੇ ਵਿੱਚ ਪਰ ਅਸਲ ਦੇ ਵਿੱਚ ਇੱਕ ਗੱਲ ਤੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਵੀ ਜਿਹੜੇ ਡਾਕੂਮੈਂਟਸ ਆ, ਜੇ ਇਹ ਇੰਟਰਨੈਸ਼ਨਲ ਅਫੇਅਰਸ ਦੇ ਨਾਲ ਜੁੜੇ ਆ, ਮਤਲਬ ਅਮਰੀਕਾ ਦੇ ਉੱਥੇ ਸਟਾਂਸ ਕੀ ਸੀਗੇ, ਤਾਂ ਇਹਦੇ ਤੋਂ ਇਹ ਵੀ ਜਾਣਨ ਦੀ ਕੋਸ਼ਿਸ਼ ਹੋ ਸਕਦੀ ਹੈ, ਜਾਂ ਇੱਕ ਇਸ ਐਂਗਲ ਤੋਂ ਵੀ ਇਸ ਗੱਲ ਨੂੰ ਵੇਖਿਆ ਜਾ ਸਕਦਾ ਕਿ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਦੀ ਪੋਲਿਟਿਕਸ ਬਦਲੀ। ਮਿਸਾਲ ਦੇ ਤੌਰ ਤੇ ਅਫਗਾਨਿਸਤਾਨ ਦੇ ਮਸਲੇ 'ਚ ਤੁਸੀਂ ਲੈ ਲਓ, ਹਾਂਜੀ, ਉਹ ਹਾਲਾਂਕਿ 20 ਸਾਲ ਪੁਰਾਣਾ ਮਸਲਾ ਫੈਸਲਾ ਸੀ ਜਦੋਂ ਉੱਥੇ ਫੌਜਾਂ ਭੇਜਣੀਆਂ ਸੀ, ਪਰ ਉਸ ਤੋਂ ਬਾਅਦ ਜਦੋਂ ਉੱਥੋਂ ਦੀਆਂ ਲੋਕਲ ਖਬਰਾਂ ਲੋਕਾਂ ਨੇ ਪੜ੍ਹੀਆਂ 5-6 ਸਾਲਾਂ ਬਾਅਦ, ਜਦੋਂ ਬੁਸ਼ ਦੇ ਦੌਰ ਤੋਂ ਬਾਅਦ ਜਦੋਂ ਓਬਾਮਾ ਦਾ ਦੌਰ ਆਉਂਦਾ, ਤਾਂ ਉਦੋਂ ਅਮਰੀਕੀ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਉਸ ਆਪਰੇਸ਼ਨਾਂ ਦੇ ਵਿਰੁੱਧ ਹੋ ਚੁੱਕੇ ਸੀ। ਕਈ ਅਮਰੀਕੀ ਸੋਲਜਰਸ ਨੇ, ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ 1.5 ਸਾਲ ਦੀ ਗੱਲ ਹੈ, ਜਦੋਂ ਉਹਨਾਂ ਨੇ ਮਾਫੀ ਵੀ ਮੰਗੀ ਵੀ ਸਾਡੇ ਤੋਂ ਉੱਥੋਂ ਆਪਰੇਸ਼ਨਸ ਦੇ ਦੌਰਾਨ ਕਈ ਖਾਮੀਆਂ ਹੋਈਆਂ। ਫਿਰ ਇੱਥੋਂ ਦੀ ਪੋਲਿਟਿਕਸ ਦੇ ਵਿੱਚ ਵੀ ਉਹ ਚੀਜ਼ਾਂ ਅਹਿਮ ਰੋਲ ਅਦਾ ਕਰਨ ਲੱਗ ਪਈਆਂ। ਲੋਕਾਂ ਨੇ ਆਖਿਆ ਵੀ ਸਾਡਾ ਪੈਸਾ ਵੇਸਟ ਕਰ ਰਹੇ ਹੋ, ਉੱਥੇ ਸਾਡੇ ਸੈਨਿਕਾਂ ਦੀਆਂ, ਫੌਜੀਆਂ ਦੀਆਂ ਜਾਨਾਂ ਜਾ ਰਹੀਆਂ ਨੇ, ਮਤਲਬ ਤੁਸੀਂ ਇੰਨੀ ਦੂਰ ਜਾ ਕੇ ਕਰਨਾ ਕੀ ਹੈ। ਇਸ ਤਰ੍ਹਾਂ ਦੇ ਕਈ ਤੁਹਾਡੇ ਤੋਂ ਫੈਸਲੇ ਪ੍ਰਸ਼ਾਸਨ, ਹੁਣ ਜਦੋਂ ਓਬਾਮਾ ਪ੍ਰੈਜ਼ੀਡੈਂਟ ਸੀਗਾ ਤਾਂ ਕਿਹਾ ਜਾਂਦਾ ਸੀ ਓਬਾਮਾ ਪ੍ਰਸ਼ਾਸਨ, ਜਦੋਂ ਟਰੰਪ ਪ੍ਰੈਜ਼ੀਡੈਂਟ ਸੀ ਕਿਹਾ ਜਾਂਦਾ ਸੀ ਟਰੰਪ ਪ੍ਰਸ਼ਾਸਨ। ਤੁਹਾਡੀ ਜਦੋਂ ਇੱਕ
ਕੋਈ ਵੀ ਟਨਿਓਰ ਚੱਲ ਰਹੀ ਹੈ ਉਹਦੇ ਦਰਮਿਆਨ ਕੁਝ ਐਸੇ ਫੈਸਲੇ ਹੁੰਦੇ ਜਿਹਦੇ ਵਿੱਚ ਤੁਹਾਡੇ ਮੁਲਕ ਦੇ ਵੱਡੀ ਗਿਣਤੀ ਵੋਟਰਾਂ ਦੀ ਰਾਏ ਜਾਂ ਤਾਂ ਉਸ ਪਾਰ ਤੇ ਜਾਂ ਉਸ ਪਾਰ, ਜਿਹੜੀ ਇਹ ਐਕਸੈਸ ਕੀਤੀਆਂ ਗਈਆਂ ਚੀਜ਼ਾਂ ਇਹਨਾਂ 'ਚ ਸ਼ਾਇਦ ਇਹੀ ਇੱਕ ਪੱਖ ਹੋ ਸਕਦਾ ਕਿ ਉਹਨਾਂ ਚੀਜ਼ਾਂ 'ਚ ਡਾਟਾ ਕੱਢਿਆ ਗਿਆ ਹੋਵੇ ਕਿ ਯੂਕਰੇਨ ਦੇ ਮਸਲੇ ਤੇ ਕੀ ਸਟਾਂਸ ਸੀ ਜਾਂ ਇਹਨਾਂ ਮਸਲਿਆਂ ਤੇ ਕੀ ਸਟਾਂਸ ਸੀ, ਤੇ ਉਸ ਤੋਂ ਆਈ ਬਾਅਦ ਥਿੰਕ ਪ੍ਰਵੀਨ ਇਹਦੇ ਨਾਲੋਂ ਵੀ ਜ਼ਿਆਦਾ ਇਸ ਦੇ ਪਿੱਛੇ ਇੱਕ ਜਿਹੜੀ ਚੀਜ਼ ਕੰਮ ਕਰ ਰਹੀ ਆ, ਜਿਹੜੀ ਦੇਖੀ ਜਾ ਰਹੀ ਆ, ਹਾਂਜੀ ਵੀ ਕੀ ਕਿਤੇ ਇਰਾਦਾ ਤਾਂ ਨਹੀਂ ਸੀ ਇਹਨਾਂ ਚੋਂ ਕਿਸੇ ਦਾ ਵੀ ਹੂੰ ਕੋਈ ਗੁਪਤ ਸੂਚਨਾ ਹੂੰ ਕਿਸੇ ਨੂੰ ਇਸ ਗਲਤੀ ਦੇ ਸਹਾਰੇ ਦਿੱਤੀ ਜਾਵੇ, ਜੀ ਜੀ ਵੀ ਕੋਈ ਅਜਿਹੀ ਚੀਜ਼ ਤਾਂ ਨਹੀਂ ਵੀ ਕਿਸੇ ਨੂੰ ਪਹਿਲਾਂ ਐਡਵਾਂਸ ਚ ਪਤਾ ਲੱਗ ਜਾਵੇ, ਹਾਂਜੀ ਜਾਂ ਵੀ ਕਿਸੇ ਆਪਣੇ ਮੁਲਕ ਦਾ ਕੋਈ ਵਿਰੋਧੀ ਆ ਉਹਦੇ ਹੱਥ ਨਹੀਂ ਕੋਈ ਅਜਿਹੀ ਗੁਪਤ ਜਿਹੜੀ ਨੈਸ਼ਨਲ ਸਿਕਿਉਰਿਟੀ ਵਾਲੀ ਕੋਈ ਅਜਿਹੀ ਚੀਜ਼ ਜਿਹੜੀ ਉਹ ਹੱਥ ਲੱਗੀ ਹਾਂਜੀ ਜਿਹਦੇ ਨਾਲ ਇਵੈਂਚੁਅਲੀ ਨੁਕਸਾਨ ਹੋਇਆ ਹੋਵੇ, ਜਾਂ ਜੀ ਨੁਕਸਾਨ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ, ਵੀ ਕੋਈ ਅਜਿਹੀ ਸੂਚਨਾ ਤਾਂ ਨਹੀਂ ਉੱਥੇ ਤੱਕ ਜਿਹੜੀ ਉਹ ਪਹੁੰਚੀ। ਜੀ ਹੁਣ ਇਹ ਜਿਹੜਾ ਮਸਲਾ ਇਸ ਸਾਰੇ ਚੀਜ਼ ਦੇ ਵਿੱਚ ਗੰਭੀਰ ਆ। ਜੀ ਇੱਕ ਅਮਰੀਕਾ ਦੇ ਵਿੱਚ ਐਸਪੀਓਨਾਜ ਐਕਟ ਆ 1917 ਦਾ ਠੀਕ ਜਿਹੜਾ ਹੈ ਬਣਿਆ ਹੋਇਆ, ਠੀਕ ਹੈ ਜੇ ਇਸ ਨੂੰ ਦੇਖਿਆ ਜਾਵੇ ਬਰਾਬਰ ਤੇ ਦੇਖਿਆ ਜਾਵੇ ਤਾਂ ਦੋਨਾਂ ਨੇ ਇਸ ਦੀ ਉਲੰਘਣਾ ਕੀਤੀ ਹੈ, ਹਾਂਜੀ ਬਿਲਕੁਲ ਠੀਕ ਹੈ ਨਾ। ਹੁਣ ਇਹ ਕੋਈ ਇਹਦੇ ਵਿੱਚ ਕਹਿ ਸਕਦਾ ਵੀ ਨਹੀਂ ਜੀ ਇਹਨੇ ਜਾਣਬੁੱਝ ਕੇ ਨਹੀਂ ਦਿੱਤੀ, ਇਹਨੂੰ ਜਿੱਦਾਂ ਹੀ ਪਤਾ ਲੱਗਾ ਇਹਨੇ ਉਸੇ ਵੇਲੇ ਦੱਸ ਦਿੱਤਾ, ਪਰ ਉਹ ਚ ਵੀ ਚੋਰੀ ਫੜ ਹੁੰਦੀ ਆ। ਹਾਂ ਮਤਲਬ ਦੂਜੇ ਉਹਦੇ ਕੋਲ ਨੂੰ ਤਿਆਰ ਹੀ ਨਹੀਂ ਸੀ ਜਦੋਂ ਲੈ ਕੇ ਗਏ। ਹਾਂ, ਜਦੋਂ ਦੂਜੇ ਨੂੰ ਸੁਪੀਨਾ ਕੀਤਾ, ਉਹ ਕਹਿੰਦਾ ਵੀ ਵਾਪਸ ਕਰ ਦੇ ਭਾਈ, ਹੁਣ ਤਾਂ ਲੈ ਗਿਆ, ਹੁਣ ਤਾਂ ਬਹੁਤ ਚਿਰ ਹੋ ਗਿਆ ਛੱਡਿਆ ਨੂੰ ਰਾਸ਼ਟਰਪਤੀ ਦਾ ਅਹੁਦਾ, ਉਹ ਕਹਿੰਦਾ ਅਸੀਂ ਦੇਣੇ ਨਹੀਂ, ਕਰ ਲਓ ਫਿਰ ਜੋ ਕਰਨਾ, ਉਹ ਕਹਿੰਦੇ ਫਿਰ ਰੇਡ ਮਾਰ ਕੇ ਜਿਹੜੇ ਚੱਕੇ ਆ। ਹੁਣ ਇਹ ਜਿਹੜਾ ਮਸਲਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਬਣਿਆ ਆ, ਤੇ ਇੱਥੇ ਫਰਕ ਇਹੀ ਚੀਜ਼ ਮੁੱਖ ਤੌਰ ਦੇ ਉੱਤੇ ਜਿਹੜਾ ਉਹ ਲੱਗ ਰਿਹਾ ਆ। ਤੇ ਦੂਜੀ ਚੀਜ਼ ਦੇ ਵਿੱਚ ਜਿੱਦਾਂ ਮੈਂ ਦੱਸ ਰਿਹਾ ਸੀਗਾ, ਸੋ ਸਪੈਸ਼ਲ ਕਾਉਂਸਲ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਉਹ ਲਾਇਆ ਜੈਕ ਸਮਿਥ, ਉਹ ਟਰੰਪ ਹੁਣਾਂ ਦੇ ਜਿਹੜੇ ਡਾਕੂਮੈਂਟਸ ਦੀ ਹੈਂਡਲਿੰਗ ਆ ਉਸ ਦੀ ਇਨਵੈਸਟੀਗੇਸ਼ਨ ਕਰ ਰਿਹਾ ਹੈ। ਤੇ ਜਿਹੜਾ ਹੁਣ ਇਹ ਰੋਬਰਟ ਹੁਰ ਜਿਹੜੇ ਆ ਇਹ ਸਾਬਕਾ ਯੂਐਸ ਅਟਾਰਨੀ ਅਤੇ ਡਿਪਾਰਟਮੈਂਟ ਆਫ ਜਸਟਿਸ 'ਚ ਕੰਮ ਕਰਦੇ ਸੀਗੇ, ਇਹ ਸਪੈਸ਼ਲ ਕਾਉਂਸਲ ਨਿਯੁਕਤ ਜਿਹੜੇ ਉਹ ਕੀਤੇ ਗਏ ਆ, ਜਿਹੜੇ ਬਾਈਡਨ ਹੁਣਾਂ ਦੇ ਡਾਕੂਮੈਂਟ ਹੈਂਡਲਿੰਗ ਆ ਉਸ ਦੀ ਜਿਹੜੀ ਜਾਂਚ ਆ ਉਹ ਇਸ ਦੇ ਵਿੱਚ ਕਰਨਗੇ। ਸੋ ਇੱਕ ਕਾਈਂਡ ਆਫ ਇੰਡੀਪੈਂਡੈਂਟ ਪ੍ਰੋਸੀਕਿਊਟਰ ਹੁੰਦਾ ਹੈ, ਵਕੀਲ ਆ, ਉਸ ਅਹੁਦੇ ਦਾ ਉਸ ਹਾਈ ਲੈਵਲ ਦੀ ਜਿਹੜੀ ਪੋਜੀਸ਼ਨ ਆ, ਜਿਸ ਨੂੰ ਜਿਹੜਾ ਅਪੁਆਇੰਟ ਕੀਤਾ ਜਾਂਦਾ ਆ, ਤੇ ਇਹ ਸੋਚ ਕੇ ਅਪੁਆਇੰਟ ਕੀਤਾ ਜਾਂਦਾ ਵੀ ਇਸ ਦਾ ਕੋਈ ਕਨਫਲਿਕਟ ਆਫ ਇੰਟਰਸਟ ਨਾ ਹੋਵੇ, ਇਹ ਕਿਸੇ ਵੀ ਜਿਹੜੇ ਇਸ ਚੀਜ਼ ਦੇ ਕੇਸ ਦੇ ਵਿੱਚ ਵੀ ਨਤੀਜਾ ਬਾਅਦ ਚ ਜਾਂ ਰਿਪੋਰਟ ਜਿਹੜੀ ਉਹਦੀ ਇਦਾਂ ਉਦਾਂ ਦੀ ਜਿਹੜੀ ਉਹ ਪੇਸ਼ ਜਿਹੜੀ ਉਹ ਕਰ ਦਿੱਤੀ ਜਾਵੇ। ਸੋ ਇਹ ਹੁਣ ਪ੍ਰੋਸੈਸ ਸ਼ੁਰੂ ਹੋ ਚੁੱਕਾ ਆ ਤੇ ਪਲੇ ਆਊਟ ਹੁਣ ਹੋਊਗਾ। ਸਮਾਂ ਜਿਹੜਾ ਆ ਇਸ ਨੂੰ ਆਪਾਂ ਨੂੰ ਦੇਣਾ ਪੈਣਾ ਆ, ਸਾਲ ਲੱਗਦਾ ਆ, 6 ਮਹੀਨੇ ਲੱਗਦੇ ਆ, 1.5 ਸਾਲ ਲੱਗਦਾ ਆ, ਕੀ ਗੱਲ ਜਿਹੜੀ ਇਸ ਦੇ ਵਿੱਚੋਂ ਇਵੈਂਚੁਅਲੀ ਨਿਕਲੂਗੀ, ਇਹ ਜਿਹੜੀ ਹੁਣ ਜਾਂਚ ਦਾ ਇਸ ਚੀਜ਼ ਦੇ ਵਿੱਚ ਜਿਹੜਾ ਵਿਸ਼ਾ ਜਿਹੜਾ ਹੋ ਰਿਹਾ। ਜੀ ਦੋਨਾਂ ਦੇ ਵਿੱਚ ਇੱਕ ਤਾਂ ਸਮਾਨਤਾ ਕਿ ਦੋਨਾਂ ਨੇ ਇਹ ਸੋਚਿਆ ਕਿ ਅਸੀਂ ਅਬਵ ਦਾ ਕਨਸਟੀਟਿਊਸ਼ਨ ਹੈ। ਹਾਂ, ਮਤਲਬ ਬੰਦਾ ਦਿਖਾਉਣ ਦੇ ਯਤਨ ਤਾਂ ਇਹੀ ਕਰਦਾ ਨਾ, ਯਤਨ ਤਾਂ ਇਹੀ ਜਿਹੜਾ ਉਹ ਕਰ ਰਹੇ ਆ ਵੀ ਭਾਈ ਮੇਰੀ ਚੱਲਦੀ ਆ ਤੇ ਮੈਂ ਜੋ ਮਰਜ਼ੀ ਜਿਹੜਾ ਉਹ ਕਰਾਂ, ਮੈਂ ਅਬਵ ਦਾ ਲਾ ਆ। ਪਰ ਫਿਰ ਵੀ ਮੈਂ ਨਾ ਵੀ ਇੱਥੋਂ ਦਾ ਜਿਹੜਾ ਸਿਸਟਮ ਆ, ਇੱਥੇ ਤੁਹਾਨੂੰ ਇੰਨੀ ਕੁ ਜਿਹੜੀ ਸਪੇਸ ਜਿਹੀ ਚੀਜ਼ ਦੇ ਵਿੱਚ ਦੇ ਰਿਹਾ ਆ, ਚਾਹੇ ਸਿਟਿੰਗ ਪ੍ਰੈਜ਼ੀਡੈਂਟ ਆ ਤਾਂ ਵੀ ਉਹਦੇ ਉੱਤੇ ਸਪੈਸ਼ਲ ਕਾਉਂਸਲ ਲੱਗ ਗਈ ਆ, ਤੇ ਚਾਹੇ ਜਿਹੜਾ ਉਹ ਸਾਬਕਾ ਪ੍ਰੈਜ਼ੀਡੈਂਟ ਆ, ਵੀ ਇਹ ਸਿਸਟਮ ਦੇ ਵਿੱਚ ਇੰਨੀ ਸਪੇਸ ਹੈਗੀ ਆ ਵੀ ਸਵਾਲ ਕੀਤੇ ਜਾ ਸਕਦੇ ਆ। ਜੇ ਗਲਤੀ ਕੀਤੀ ਆ ਤਾਂ ਤੁਹਾਨੂੰ ਜਵਾਬਦੇਹ ਬਣਾਇਆ ਜਾ ਸਕਦਾ। ਉਹ ਵੱਖਰੀ ਗੱਲ ਆ ਵੀ ਭਾਵੇਂ ਦੋਸ਼ੀ ਦੋਨਾਂ ਚੋਂ ਕਿਸੇ ਨੂੰ ਨਾ ਸਾਬਤ ਕਰਨ, ਉਹ ਤਾਂ ਵੱਖਰੀ ਗੱਲ, ਉਹ ਵੱਖਰੀ ਗੱਲ ਆ ਵੀ ਤਗੜੇ ਦਾ 7ਵੀਂ ਵੀ ਚੱਲ ਯਾਰ ਇਹ ਤਾਂ ਆਪਣੀ ਬੇਇੱਜ਼ਤੀ ਆ ਇਵੈਂਚੁਅਲੀ ਲੌਂਗ ਟਰਮ, ਵੀ ਇੱਕ ਸਾਬਕਾ ਨੂੰ ਤੇ ਇੱਕ ਮੌਜੂਦਾ ਨੂੰ ਆਪਾਂ ਇਹਦੇ ਵਿੱਚ ਘੜੀਸ ਜਿਹੜਾ ਉਹ ਲਵਾਂਗੇ, ਦੋਸ਼ੀ ਜਿਹੜਾ ਉਹ ਕਰਾਂਗੇ। ਪਰ ਇਹ ਆ ਵੀ ਹਾਂ ਪੋਲੀਟੀਕਲ ਪਾਰਟੀਆਂ ਦੋਨਾਂ ਦੇ ਨਾਲ ਜਿਹੜੀਆਂ ਜੁੜੀਆਂ ਤੇ ਨਾ ਆ, ਉਹਨਾਂ ਨੂੰ ਆਪੋ ਆਪਣੇ ਮੁੱਦੇ ਜਿਹੜੇ ਇਸ ਚੀਜ਼ ਦੇ ਵਿੱਚ ਮਿਲ ਜਾਂਦੇ ਆ। ਸਿਆਸਤ ਘੋਟਣ ਦਾ ਜਿਹੜਾ ਇਸ ਦੇ ਵਿੱਚ ਉਹਨਾਂ ਨੂੰ ਸਮਾਂ ਜਿਹੜਾ ਇਹ ਮਿਲ ਜਾਂਦਾ ਆ। ਸੋ ਮਈ 2022 ਦੇ ਵਿੱਚ ਸੀਗਾ ਮਾਰੋ-ਲਾਗੋ ਦੇ ਵਿੱਚ FBI ਦੀ ਜਿਹੜੀ ਰੇਡ ਉਹ ਪਈ ਸੀ, ਤੇ ਮਹੀਨਾ ਭਰ ਇਹੀ ਮਸਲਾ ਜਿਹੜਾ ਉਹ ਵਾਸ਼ਿੰਗਟਨ ਦੀਆਂ ਗਲੀਆਂ ਦੇ ਵਿੱਚ ਕਹਿ ਸਕਦੇ ਵੀ ਗੂੰਜਦਾ ਰਿਹਾ। ਬਿਲਕੁਲ, ਵਾਸ਼ਿੰਗਟਨ ਦੀਆਂ ਗਲੀਆਂ ਦੇ ਵਿੱਚ ਵੀ ਨਾਲ ਮੀਡੀਆ ਗਲਿਆਰਿਆਂ ਦੇ ਵਿੱਚ ਵੀ ਮਤਲਬ ਉੱਥੇ ਹੀ ਆ। ਹੁਣ ਨਿਊਯਾਰਕ ਦੇ ਵਿੱਚ ਹੈਗੇ ਨੇ ਜਾਂ ਵਾਸ਼ਿੰਗਟਨ DC ਚ ਨੇ, ਉੱਥੋਂ ਜਿਹੜੇ ਚੱਲ ਰਹੇ ਨੇ ਰੌਲਾ ਰੱਪਾ ਹੱਲਾ ਉੱਥੇ। ਅਸਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਚਰਚਾ ਵੀ ਚੱਲੀ ਸੀ ਜਦੋਂ ਖਾਸ ਕਰਕੇ ਟਰੰਪ ਇੱਥੇ ਪ੍ਰੈਜ਼ੀਡੈਂਟ ਸੀਗੇ, ਕਿ ਵਿਸ਼ਵ ਦੇ ਜਿਹੜੇ ਚੋਟੀ ਦੇ ਸਿਆਸਤਦਾਨ ਹੈ ਉਹਨਾਂ ਦੇ ਵਿੱਚ ਆਪਣੇ ਦੇਸ਼ ਨੂੰ ਆਪਣੇ ਢੰਗ ਨਾਲ ਚਲਾਉਣ ਦੀ ਇੱਕ ਹੋੜ ਕਹਿ ਲਓ ਜਾਂ ਇੱਕ ਸਾਈਕੀ, ਨਵੀਂ ਤਰ੍ਹਾਂ ਦੀ ਸਾਈਕੀ, ਉਹਦੇ ਵਿੱਚ ਗਿਣਤੀ ਕਿਹਦੀ ਆਈ? ਮੋਦੀ ਸਾਹਿਬ ਦੀ, ਕਿ ਮੋਦੀ ਸਾਹਿਬ ਆਪਣੇ ਆਪ ਨੂੰ ਅਬਵ ਦਾ ਕਨਸਟੀਟਿਊਸ਼ਨ ਸਮਝਦੇ ਨੇ, ਮੋਦੀ ਸਾਹਿਬ ਆਪਣੇ ਆਪ ਨੂੰ ਸੰਵਿਧਾਨ ਤੋਂ ਉੱਪਰ ਸਮਝਦੇ ਨੇ। ਤੇ ਇਸੇ ਤਰ੍ਹਾਂ ਟਰੰਪ ਦੀ ਗਿਣਤੀ ਵੀ ਆਈ ਕਿ ਟਰੰਪ ਤੇ ਮੋਦੀ
ਤੇ ਇਹਨਾਂ ਦੇ ਵਿੱਚ ਇੱਕ ਹੋਰ ਹੈ ਕਿ ਅਸੀਂ ਸ਼ੀ ਜਿਨਪਿੰਗ ਟਾਈਪ ਉਸ ਤਰ੍ਹਾਂ ਦੀ ਸੱਤਾ ਮਾਣੀਏ ਜਾਂ ਅਸੀਂ ਵਲਾਦੀਮੀਰ ਪੁਤਿਨ ਵਰਗੀ ਸੱਤਾ ਮਾਣੀਏ, ਉਸ ਤਰੀਕੇ ਨਾਲ ਬਿਹੇਵ ਕਰੀਏ। ਤੇ ਦੋਨਾਂ ਦੇ ਵਿੱਚ ਤੁਸੀਂ ਦੇਖ ਲਓ ਕਈ ਕੇਸਿਸ ਦੇ ਵਿੱਚ ਸਟੱਡੀ ਕਰਕੇ ਦੋਨਾਂ ਦੇ ਵਿੱਚ ਤੁਹਾਨੂੰ ਸਮਾਨਤਾਵਾਂ ਵੀ ਨਜ਼ਰ ਆਉਣਗੀਆਂ, ਜਿੱਥੇ ਇਹਨਾਂ ਨੇ ਆਪਣੇ ਆਪ ਨੂੰ ਸਿਸਟਮ ਨਾਲੋਂ ਵੱਡਿਆ ਪੇਸ਼ ਕੀਤਾ। ਉਹ ਗੱਲ ਵੱਖਰੀ ਹੈ ਕਿ ਦੋਨਾਂ ਨੂੰ ਕੁਛ ਹਿੱਸੇ ਦਾ ਭਾਰਤ ਦੇ ਵਿੱਚ ਵੀ ਤੇ ਕੁਛ ਹਿੱਸੇ ਦਾ ਅਮਰੀਕਾ ਦੇ ਵਿੱਚ ਵੀ ਸਹਿਯੋਗ ਸੀਗਾ, ਪਰ ਅਸਲ ਦੇ ਵਿੱਚ ਕੋਈ ਵੀ ਵਿਅਕਤੀ ਵਿਸ਼ੇਸ਼, ਚਾਹੇ ਉਹ ਪ੍ਰੈਜ਼ੀਡੈਂਟ ਅਤੇ ਚਾਹੇ ਉਹ ਪ੍ਰਧਾਨ ਮੰਤਰੀ ਹੈ, ਉਹ ਕਨਸਟੀਟਿਊਸ਼ਨ ਤੋਂ ਉੱਪਰ ਨਹੀਂ ਹੈ। ਜੇਕਰ ਇਸ ਤਰ੍ਹਾਂ ਫਿਰ ਤੁਸੀਂ ਆਪਣੇ ਆਪ ਨੂੰ ਡੈਮੋਕ੍ਰੈਟਿਕ ਵੈਲਿਊ ਤੁਸੀਂ ਉੱਥੋਂ ਹਟਾ ਲਓ, ਫਿਰ ਤੁਸੀਂ ਕਹੋ ਕਿ ਰਜਵਾੜਾ ਸ਼ਾਹੀ ਹੈ, ਜਿਹੜਾ ਰਜਵਾੜਾ ਅਥੋਰੀਟੇਰੀਅਨ ਟਾਈਪ, ਤੇ ਇਹ ਰਜਵਾੜਾ ਸ਼ਾਹੀ ਹੈ ਤੇ ਜਿਹੜਾ ਕੋਈ ਬੰਦਾ ਆ ਗਿਆ ਇਹਦੇ ਉੱਤੇ ਬਹਿ ਗਿਆ, ਕਾਬਜ਼ ਹੋ ਗਿਆ ਵਾ, ਉਹ ਆਪਦੇ ਹਿਸਾਬ ਨਾਲ ਚਲਾਊਗਾ, ਫਿਰ ਉਹ ਫਾਈਲਾਂ ਵੀ ਲਿਜਾਊਗਾ, ਫਿਰ ਉਹ ਦਸਤਖਤ ਵੀ ਕਰੂਗਾ ਤੇ ਧੱਕੇ ਨਾਲ ਕਰਵਾਊਗਾ, ਜੋ ਚਾਹੂਗਾ ਫਿਰ ਉਵੇਂ ਹੋਊਗਾ। ਕਿਉਂਕਿ ਹੁਣ ਆਪਾਂ ਕਰੋਨਾ ਦੇ ਮਾਮਲੇ ਚੀਨ ਦਾ ਤੁਸੀਂ ਹਾਲ ਦੇਖ ਲਓ, ਇਸ ਤਰ੍ਹਾਂ ਯੂਕਰੇਨ ਦੇ ਨਾਲ ਜੰਗ ਛੇੜੀ, ਪੁਤਿਨ ਕਹਿੰਦਾ ਕਿ ਮੈਂ ਜੋ ਕਰਤਾ ਉਹ ਸਹੀ ਹੈ। ਇਸ ਤਰ੍ਹਾਂ ਉਹ ਵਾਸ਼ਿੰਗਟਨ ਡੀਸੀ ਤੱਕ ਜਿਹੜਾ ਮਿਜ਼ਾਈਲਾਂ ਦਾ ਪਰੀਖਣ ਕਰਦਾ, ਉਹ ਕਹਿੰਦਾ ਕਿ ਮੈਂ ਜੋ ਕਰਤਾ ਉਹ ਸਹੀ ਹੈ। ਸੋ ਮਤਲਬ ਰਹਿਣਾ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ, ਬਿਹੇਵ ਕਰਨਾ ਇਹ ਇਸ ਟਾਈਮ ਇੱਕ ਨਹੀਂ ਕਈ ਮੁਲਕਾਂ ਦੀ ਜਿਹੜੀ ਤਰਾਸਦੀ ਜਿਹੜੀ ਉਹ ਬਣ ਰਹੀ ਆ ਵੀ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ। ਕਈਆਂ ਨੂੰ ਰਾਸ ਆ ਜਾਂਦੀ, ਕਈਆਂ ਨੂੰ ਨਹੀਂ, ਜਿਹੜੀ ਵਿਦ ਗ੍ਰੇਟ, ਜਿੱਦਾਂ ਕਹਿੰਦੇ ਆ ਨਾ, ਪਾਵਰ ਕਮਸ ਗ੍ਰੇਟ ਰਿਸਪੌਂਸਿਬਿਲਿਟੀ। ਕਈ ਇਸ ਨੂੰ ਜ਼ਿੰਮੇਵਾਰੀ ਦੇ ਨਾਲ ਕਰਦੇ ਆ ਤੇ ਕਈ ਇਹ ਸੋਚਦੇ ਆ ਵੀ ਹੁਣ ਮੈਨੂੰ ਮੌਕਾ ਮਿਲ ਗਿਆ ਤੇ ਹੁਣ ਨੱਪ ਲਾ ਸੱਪ ਦੀ ਕਿੱਲੀ, ਜੋ ਨੱਪ ਹੁੰਦਾ, ਜੋ ਕੁੱਛੜ ਚੱਕ ਹੁੰਦਾ ਵੀ ਉਹ ਚੱਕ ਕੇ ਜਿਹੜਾ ਉਹ ਲੈ ਚੱਲੀਏ, ਵੀ ਉਹ ਸਾਰਾ ਕੁਝ ਜਿਹੜਾ ਇਹ ਚੱਲ ਰਿਹਾ। ਸੋ ਇਹ ਤਾਂ ਸੀਗਾ ਜੀ ਕਲਾਸੀਫਾਈਡ ਡਾਕੂਮੈਂਟਸ ਦਾ ਜਿਹੜਾ ਮਸਲਾ ਇਸ ਟਾਈਮ ਬਣਿਆ ਪਿਆ ਆ। ਸਿਆਸਤ ਇਹਦੇ ਨਾਲ ਫਰਕ ਪਊਗਾ, ਜੋ ਇਹ ਆਪਾਂ ਨੂੰ ਜਿਹੜਾ ਇਹ ਨਜ਼ਰ ਆ ਰਿਹਾ ਹੁਣ, ਚਾਹੇ ਉਹ ਬਹੁਤ ਛੋਟੀ ਜੀ ਪ੍ਰਵੀਨ ਮੈਜੋਰਟੀ ਦੇ ਨਾਲ ਰਿਪਬਲਿਕਨਸ ਇਸ ਟਾਈਮ ਹਾਊਸ ਦੇ ਉੱਤੇ ਕਾਬਜ ਆ। ਸਿਰਫ 4 ਵੱਧ ਸੀਟਾਂ ਨੇ ਉਹਨਾਂ ਕੋਲ ਆਪਣੇ ਵਿਰੋਧੀਆਂ ਦੇ ਨਾਲੋਂ, ਪਰ ਉਹ ਮੈਜੋਰਟੀ 'ਚ ਨੇ। ਉੱਥੇ ਇਸ ਦਾ ਸਪੈਸ਼ਲ ਜਿਹੜੀ ਇੱਕ ਕਮੇਟੀ ਆ ਉਹ ਬਿਠਾਈ ਜਾ ਸਕਦੀ ਆ, ਜਿੱਦਾਂ ਕਿ ਟਰੰਪ ਹੋਣਾ ਦੀ ਜਿਹੜੀ 6 ਜਨਵਰੀ ਵਾਲੀ ਹਿੰਸਾ ਹੋਈ ਸੀ, ਉਸ ਦੀ ਇਨਵੈਸਟੀਗੇਸ਼ਨ ਜਿਹੜਾ ਉਹ ਕਰਨ ਦੇ ਲਈ ਬਿਠਾਈ ਗਈ ਸੀ। ਲੱਗਦਾ ਵੀ ਸ਼ਾਇਦ ਇਸ ਚੀਜ਼ ਦੇ ਵਿੱਚ ਵੀ ਜਿਹੜੀ ਹੋਊਗੀ। ਕੈਵਿਨ ਮਕਾਰਥੀ ਹੋਣਾ ਨੇ ਵੀ ਇਦਾਂ ਦੇ ਥੋੜੇ ਇਸ਼ਾਰੇ ਜਿਹੜੇ ਆ ਉਹ ਦਿੱਤੇ ਹੈਗੇ, ਜਿਹੜੇ ਸਪੀਕਰ ਨੇ, ਵੀ ਉਹ ਕਰਾਂਗੇ। ਹੋਰ ਵੀ ਬਹੁਤ ਸਾਰੇ ਬਥੇਰੇ ਜਿਹੜੇ ਖਾਸ ਕਰਕੇ ਰਿਪਬਲਿਕਨ ਪਾਰਟੀ ਦੇ ਵਿੱਚੋਂ ਉਹ ਇਸ ਚੀਜ਼ ਦੀ ਮੰਗ ਵੀ ਜਿਹੜੀ ਉਹ ਹੁਣ ਕਰ ਰਹੇ ਆ ਵੀ ਇਹ ਤਾਂ ਸ਼ਰੇਆਮ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਗਿਆ ਵੀ ਉਹਨਾਂ ਵੇਲੇ ਤਾਂ ਤੁਸੀਂ ਕਹਿੰਦੇ ਸੀਗੇ ਵੀ ਡੈਮੋਕ੍ਰੇਸੀ ਖੌਰੇ ਬਚਣੀ ਨਹੀਂ ਆ ਤੇ ਇਹਨਾਂ ਵਾਰੀ ਤੁਸੀਂ ਜਿਹੜੇ ਉਹ ਥੋੜੇ ਸ਼ਾਂਤ ਆ ਵੀ ਇਹ ਚੱਕਰ ਕੀ ਆ। ਪਰ ਇਹਦੇ ਵਿੱਚ ਫਿਰ ਵੀ ਦੇਖਦੇ ਜਾਈਏ ਤਾਂ ਕਈ ਡੈਮੋਕ੍ਰੇਟਾਂ ਨੇ ਕਿਹਾ ਆ ਵੀ ਇਹ ਚੀਜ਼ ਮਾੜੀ ਕੀਤੀ ਆ, ਵੀ ਇਹ ਚੀਜ਼ ਜਿਹੜੀ ਆ ਇਹਨਾਂ ਨੂੰ ਕਰਨੀ ਨਹੀਂ ਸੀ ਚਾਹੀਦੀ। ਹੋਪਫੁਲੀ ਉਹ ਕਹੀ ਸਿਰਫ ਕਹਿਣ ਵਾਲੀ ਗੱਲ ਨਾ ਹੋਵੇ, ਵੀ ਉੱਤੇ ਖਰੇ ਵੀ ਉਤਰਨ ਦਿਖਾਉਣ ਵੀ ਭਾਈ ਜਸਟ ਬਿਕੋਜ਼ ਤੁਸੀਂ ਪ੍ਰੈਜ਼ੀਡੈਂਟ ਆ ਤੇ ਅਸੀਂ ਤੁਹਾਡੀ ਹਰ ਪੁੱਠੀ ਗੱਲ ਨੂੰ ਮੰਨਣਾ ਨਹੀਂ। ਜੀ ਅੱਛਾ, ਕੀ ਟਰੰਪ ਦੇ ਵਿਰੁੱਧ 2 ਵਾਰ ਅਮਰੀਕੀ ਮਹਾਦੋਸ਼ ਵੀ ਕਾਂਗਰਸ ਵੱਲੋਂ? ਹਾਂਜੀ, ਇੰਪੀਚਮੈਂਟ ਜਿਹੜੀ ਹਾਊਸ ਦੇ ਵਿੱਚ 2 ਵਾਰੀ ਜਿਹੜੀ ਹੋਈ ਸੀ। ਇੱਕ ਵਾਰੀ ਯੂਕਰੇਨ ਦੇ ਇਸੇ ਮਸਲੇ 'ਚ ਸੀਗੀ ਵੀ ਉਹਨਾਂ ਤੋਂ ਜਿਹੜੀ ਫੰਡਿੰਗ ਆ ਉਹ ਕੱਟ ਕਰ ਦਿੱਤੀ ਗਈ ਸੀ ਵਾਪਸ, ਇੱਕ ਹਿਸਾਬ ਦੇ ਨਾਲ ਜਿਹੜੀ ਉਹ ਲੈ ਲਈ ਗਈ ਸੀ। ਤੇ ਫਿਰ ਦੂਜੀ ਦੀ 6 ਜਨਵਰੀ ਦੀ ਹਿੰਸਾ ਤੋਂ ਬਾਅਦ ਦੇ ਵਿੱਚ ਇੰਪੀਚਮੈਂਟ ਜਿਹੜੀ ਉਹ ਕੀਤੀ ਗਈ ਸੀ। ਹੁਣ ਜਿਹੜੇ ਸਪੀਕਰ ਨਵੇਂ ਨੇ ਕੈਵਿਨ ਮਕਾਰਥੀ, ਉਹਨਾਂ ਨੇ ਕਿਹਾ ਵੀ ਜੇ ਕੋਈ ਇਹ ਲੈ ਕੇ ਆਉਂਦਾ ਵੀ ਇਹ ਜਿਹੜੇ ਮਹਾਦੋਸ਼ਾਂ ਨੂੰ ਵਾਪਸ ਲੈ ਲਿਆ ਜਾਵੇ ਜਾਂ ਖਾਰਜ ਕਰ ਦਿੱਤਾ ਜਾਵੇ, ਸਟ੍ਰਾਈਕ ਡਾਊਨ ਕਰ ਦਿੱਤਾ ਜਾਵੇ, ਤੇ ਕਹਿੰਦੇ ਵੀ ਹੋ ਸਕਦਾ ਵੀ ਅਸੀਂ ਉਸ ਚੀਜ਼ ਦੇ ਉੱਤੇ ਵੋਟ ਕਰਾ ਦਈਏ। ਵੀ ਮੈਂ ਸੋਚਦਾ ਵੀ ਜੇ ਕੋਈ ਮੰਗ ਉੱਠੂਗੀ ਤਾਂ ਉਸ ਚੀਜ਼ ਦੇ ਉੱਤੇ ਵਿਚਾਰ ਜਿਹੜਾ ਉਹ ਕੀਤਾ ਜਾ ਸਕਦਾ ਆ। ਹਾਊਸ ਦੇ ਵਿੱਚ ਮਹਾਦੋਸ਼ ਸਾਬਤ ਹੋਏ ਸੀਗੇ, ਸੈਨੇਟ ਦੇ ਵਿੱਚ ਜਿਹੜੇ ਉਹ ਨਹੀਂ ਹੋਏ ਸੀਗੇ। 60 ਵੋਟਾਂ ਜਿਹੜੀਆਂ 60% ਵੋਟਾਂ ਚਾਹੀਦੀਆਂ, ਉਹ ਕਦੀ ਵੀ ਉਹਨਾਂ ਨੂੰ ਦੋਸ਼ੀ ਸਾਬਤ ਕਰਨ ਦੇ ਲਈ, ਇੰਪੀਚ ਕਰਨ ਦੇ ਲਈ ਉਹ ਨਹੀਂ ਪਈਆਂ ਸੀਗੀਆਂ ਸੈਨੇਟ ਦੇ ਵਿੱਚ। ਕਿਉਂਕਿ ਜਦੋਂ ਤੁਸੀਂ ਟਰੰਪ ਦੇ ਕਾਰਜਕਾਲ ਨੂੰ ਵੇਖਦੇ ਹੋ ਨਾ, ਤੇ ਇਹਦੇ ਵਿੱਚ ਇਹ ਵੀ ਆਉਂਦਾ ਵੀ 2 ਵਾਰ ਮਹਾਦੋਸ਼ ਦਾ ਅਮਰੀਕੀ ਕਾਂਗਰਸ ਵੱਲੋਂ ਚਲਾਇਆ ਗਿਆ ਇਹਨਾਂ ਦੇ ਵਿਰੁੱਧ। ਠੀਕ ਹੈ, ਇਹਨਾਂ ਦੇ ਹਮਾਇਤੀ ਅਮਰੀਕੀ ਮੱਧਕਾਲੀ ਚੋਣਾਂ ਦੇ ਵਿੱਚ ਹਾਰੇ ਆ। 6 ਜਨਵਰੀ 2021 ਨੂੰ ਕੀਤੇ ਗੁਨਾਹ ਕਰਕੇ ਕਾਨੂੰਨੀ ਪ੍ਰਕਿਰਿਆ ਤੇ ਜਾਂਚ ਚੱਲ ਰਹੀ ਹੈ। ਜਾਰਜੀਆ ਸਟੇਟ ਦੇ ਵਿੱਚ ਚੋਣ ਨਤੀਜੇ ਪ੍ਰਭਾਵਿਤ ਕਰਨ ਦੇ ਦੋਸ਼ ਵੀ ਲੱਗੇ ਤੇ ਗੈਰ ਕਾਨੂੰਨੀ ਤੌਰ ਤੇ ਆਪਣੇ ਕਾਰਜਕਾਲ ਦੇ ਬਾਅਦ ਕਲਾਸੀਫਾਈਡ ਦਸਤਾਵੇਜ਼ ਚੋਰੀ ਕੀਤੇ ਹੋਣ। ਸੋ ਇਸ ਤਰ੍ਹਾਂ ਦੇ ਦੋਸ਼ ਜਿਹੜੇ ਆਪਣੇ ਹਮਾਇਤੀਆਂ ਨੂੰ ਅਮਰੀਕੀ ਕਾਂਗਰਸ ਉੱਤੇ ਜਿਹੜਾ ਉਹ ਹਮਲਾ ਕਰਨ ਦੇ ਲਈ ਉਕਸਾਇਆ ਹੋਵੇ, ਇਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਇੱਕ ਤਰੀਕੇ ਨਾਲ ਵਿਵਾਦ ਪੂਰਨ ਕਾਰਜਕਾਲ ਰਿਹਾ ਟਰੰਪ ਦਾ। ਇਹ ਤਾਂ ਚਲੋ ਵਿਵਾਦ ਤਾਂ ਜਿਹੜੇ ਵੀ ਕੋਈ ਰਾਸ਼ਟਰਪਤੀ ਹੁੰਦੇ ਕੁਛ ਨਾ ਕੁਛ ਉਹਨਾਂ ਨਾਲ ਜੁੜਦੇ ਜਿਹੜੇ ਉਹ ਰਹਿੰਦੇ ਆ। ਉਸ ਟਾਈਮ ਦੇ ਉੱਤੇ ਏਦਾਂ ਸੀਗਾ ਵੀ ਸਾਰੇ ਦੇ ਸਾਰੇ ਹੀ
ਲੱਭਦੇ ਹੀ ਸੀਗੇ, ਕਿਉਂਕਿ 2016 ਦੀ ਜਿਹੜੀ ਹੈਲਰੀ ਦੀ ਹਾਰ ਆ ਉਹ ਡੈਮੋਕ੍ਰੇਟਾਂ ਨੂੰ ਬਹੁਤਿਆਂ ਨੂੰ ਪਚੀ ਵੀ ਨਹੀਂ ਵੀ ਇਹ ਕਿੱਦਾਂ ਹੋ ਗਿਆ ਵੀ ਟਰੰਪ ਨੇ ਆ ਕੇ ਹੈਲਰੀ ਕਲਿੰਟਨ ਨੂੰ ਜਿਹੜਾ ਹਰਾਤਾ, ਇਹ ਤਾਂ ਪ੍ਰੈਜ਼ੀਡੈਂਟ ਦੀ ਵਾਈਫ ਸੀ, ਇੰਨਾ ਨਾ ਆ ਵੀ ਇਹ ਕੀ ਹੋ ਗਿਆ, ਇਹ ਕਿੱਦਾਂ ਜਿਹੜੀ ਆਸਾਨੀ ਦੇ ਨਾਲ ਜਿੱਤ ਕੇ ਜਿਹੜਾ ਉਸਨੂੰ ਇਹ ਹਰਾ ਗਿਆ। ਫਿਰ ਦੂਜੀ ਦੀ ਜਦੋਂ ਇਹ ਟਰੰਪ ਹੁਣੀ ਹਾਰੇ, ਇਹਨਾਂ ਨੂੰ ਨਹੀਂ ਪਚੀ, ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਉਹ ਫਿਰ ਗਾਂ ਤੋਂ ਗਾਂ ਜਿਹੜੀਆਂ ਚਰਚਾਵਾਂ ਜਿਹੜੀਆਂ ਇਸ ਹਿਸਾਬ ਦੇ ਨਾਲ ਜਿਹੜੀਆਂ ਉਹ ਚੱਲਦੀਆਂ। ਪਰ ਇਹ ਵੀ ਇਹ ਸਾਰੇ ਮਸਲੇ 'ਚ ਜੋ ਕੁਛ ਵੀ ਜੋ ਇਸ ਟਾਈਮ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈ ਪਿਛਲੇ ਕੁਛ 4 ਤੋਂ 6 ਸਾਲਾਂ ਦੇ ਵਿੱਚ, 7-8 ਸਾਲਾਂ ਦੇ ਵਿੱਚ, ਪਿਛਲੇ ਦੇ ਵਿੱਚ 2 ਟਰਮਾਂ ਦੇ ਹਾਂ ਜਿਹੜੀ ਚੱਲ ਰਹੀ ਤੇ ਜਿਹੜੀ ਉਤੋਂ ਪਿਛਲੀ ਸੀਗੀ, ਉਹ ਉਦੋਂ ਤੋਂ ਅਮਰੀਕਾ ਦੇ ਵਿੱਚ ਡਿਵੀਜ਼ਨ ਜਿਹੜੀ ਉਹ ਬਹੁਤ ਜ਼ਿਆਦਾ ਵਧੀ ਹੋਈ ਹੈਗੀ, ਹਾਰਡ ਹੋਈ ਹੈ ਉਹ, ਕਿਉਂਕਿ ਇੱਕ ਦੂਜੇ ਦੇ ਉੱਤੇ ਦੋਸ਼ ਲਾਉਣੇ ਹੁਣ ਸੁਭਾਅ ਜਿਹਾ ਬਣਾ ਲਿਆ ਲੋਕਾਂ ਨੇ। ਅੱਗੇ ਅਮਰੀਕਾ ਦੇ ਵਿੱਚ ਇਹ ਪ੍ਰਚਲਿਤ ਸੀ, ਗੱਲਾਂ ਚੰਗੀਆਂ ਸੀਗੀਆਂ, ਦੋਨੋਂ ਪਾਰਟੀ ਦੇ ਚਾਹੇ ਲੀਡਰ ਆ ਚਾਹੇ ਉਹਨਾਂ ਦੇ ਵਿਚਾਰਕ ਮਤਭੇਦ ਆ, ਪਰ ਫਿਰ ਵੀ ਉਹ ਇੱਕ ਕਾਮਨ ਪਲੇਟਫਾਰਮ ਲੱਭ ਲੈਂਦੇ ਸੀਗੇ ਵੀ ਅਸੀਂ ਸਾਂਝੀ ਮਤ ਦੇ ਨਾਲ ਕੋਈ ਚੀਜ਼ਾਂ ਜਿਹੜੀਆਂ ਉਹ ਪਾਸ ਕਰ ਸਕੀਏ, ਕੁਛ ਲੈ ਕੇ ਆਈਏ ਜਿਹਦੇ ਨਾਲ ਅਮਰੀਕੀ ਲੋਕਾਂ ਦਾ ਇਵੈਂਚੁਅਲੀ ਜਿਹੜਾ ਉਹ ਵਿਕਾਸ ਹੋਵੇ। ਹੁਣ ਅੱਜ ਦੇ ਮਾਹੌਲ ਦੇ ਵਿੱਚ, ਸਿਆਸਤ ਦੇ ਅੱਜ ਦੇ ਮਾਹੌਲ ਦੇ ਵਿੱਚ ਇਹ ਹੋ ਗਿਆ ਆ ਵੀ ਜੇ ਤੂੰ ਮੇਰੀ ਪਾਰਟੀ ਦੇ ਨਾਲ ਸੰਬੰਧਿਤ ਆ ਫਿਰ ਤਾਂ ਤੂੰ ਅਮਰੀਕੀ ਠੀਕ ਆ, ਨਹੀਂ ਤਾਂ ਤੂੰ ਇੱਥੋਂ ਛੱਡ ਜਾ, ਇੱਥੇ ਤੈਨੂੰ ਰਹਿਣ ਦੀ ਵੀ ਲੋੜ ਨਹੀਂ। ਰਿਪਬਲਿਕਨ ਡੈਮੋਕ੍ਰੇਟਾਂ ਪ੍ਰਤੀ ਇਹ ਸੋਚ ਰੱਖ ਰਹੇ ਆ, ਡੈਮੋਕ੍ਰੇਟ ਰਿਪਬਲਿਕਨਾਂ ਪ੍ਰਤੀ ਜਿਹੜੀ ਇਹ ਸੋਚ ਰੱਖ ਰਹੇ ਆ, ਜਿਹੜਾ ਸੈਂਟਰ ਵਾਲਾ ਦੋਨਾਂ ਪਾਰਟੀਆਂ ਦਾ ਜਿਹੜਾ ਹਿੱਸਾ ਸੀ, ਜਿਹੜਾ ਦੋਨਾਂ ਨੂੰ ਇੱਕ ਦੂਜੇ ਨੂੰ ਲਾਈਕ ਵੀ ਕਰਦਾ ਸੀ, ਕਈ ਚੀਜ਼ਾਂ ਦੇ ਉੱਤੇ ਵਿਚਾਰਕ ਮਤਭੇਦ ਵੀ ਸੀਗੇ, ਹੁਣ ਉਹ ਕਿਤੇ ਨਾ ਕਿਤੇ ਉਹ ਗਵਾਚ ਗਿਆ ਤੇ ਈਰਖਾ ਜਿਹੜੀ ਆ ਉਹ ਇਸ ਟਾਈਮ ਭਾਰੂ ਹੁੰਦੀ ਜਾ ਰਹੀ। ਉਹੀ ਜਿਵੇਂ ਆਪਣੇ ਇੰਡੀਆ ਦੇ ਵਿੱਚ ਹੈ ਕਿ ਜਿਹੜਾ ਭਾਜਪਾ ਹੀ ਨਹੀਂ ਹੈ ਉਹ ਰਾਸ਼ਟਰ ਵਿਰੋਧੀ ਹੈ ਤੇ ਉਹਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਜੇਕਰ ਕਿਸੇ ਦੇਸ਼ ਦੀ ਉਸ ਹਮਾਇਤ ਕਰ ਦਿੰਦਾ ਜਾਂ ਸ਼ਲਾਘਾ ਕਰ ਦਿੰਦਾ, ਹਨਾ। ਪਰ ਅਸਲ ਦੇ ਵਿੱਚ ਰਾਜਕਰਮਜੀਤ ਸਿੰਘ ਜੀ ਕਿ ਇੱਕ ਗੱਲ ਸਾਨੂੰ ਸੋਚਣੀ ਪੈਣੀ ਆ, ਉਹ ਵੈਸੇ ਵਿਚਾਰਨ ਵਾਲੀ ਆ, ਉਹ ਗੱਲ ਇਹ ਹੈ ਕਿ ਤੁਸੀਂ ਸਿਆਸਤ ਕਰੋ, ਵਿਰੋਧੀਆਂ ਨੂੰ ਨਿੰਦੋ, ਕ੍ਰਿਟਿਸਿਜ਼ਮ ਵੀ ਕਰੋ, ਪੋਲਿਟਿਕਸ ਦੇ ਵਿੱਚ ਚਾਹੀਦਾ ਹੀ ਆ, ਇਹ ਥੋੜੀ ਵੀ ਕੋਈ ਦੁੱਧ ਧੋਤਾ ਹੈ, ਦੁੱਧ ਧੋਤਾ ਵੀ ਇੱਕ ਪਾਰਟੀ ਦਾ ਆ ਗਏ ਤੇ ਬਸ ਇਹੀ ਠੀਕ ਕਰ ਸਕਦੇ, ਦੂਜੇ ਕਰ ਨਹੀਂ ਸਕਦੇ। ਪਰ ਅਸਲ ਦੇ ਵਿੱਚ ਜਿਹੜੀ ਗੱਲ ਹੈ ਕਿ ਕਨਸਟੀਟਿਊਸ਼ਨਲ ਵੈਲਿਊਜ਼ ਜਿਹੜੀਆਂ ਨੇ ਘੱਟੋ ਘੱਟ ਉਹ ਤੇ ਬਰਕਰਾਰ ਰੱਖੋ ਨਾ। ਜੇ ਤੁਸੀਂ ਮੰਨ ਲਓ ਹੈਲਰੀ ਕਲਿੰਟਨ ਹਾਰ ਗਏ ਜਾਂ ਕੋਈ ਹਾਰ ਕਿਸੇ ਨੂੰ ਪਚਦੀ ਨਹੀਂ ਹੈ ਸੌਖੀ, ਖਾਸ ਕਰਕੇ ਸਿਆਸਤਦਾਨਾਂ ਔਖਾ ਆ, ਪਰ ਜੇ ਟਰੰਪ ਹਾਰ ਗਿਆ ਤੇ ਉਹ ਫਾਈਲਾਂ ਤੇ ਜਵਾਬ ਨਾ ਦੇਵੇ ਜਾਂ ਉਹ ਉਹਨਾਂ ਦੇ ਸਮਰਥਕ ਪਾਰਲੀਮੈਂਟ ਹਿੱਲ ਤੇ ਹਮਲਾ ਕਰੀ ਜਾਣ, ਇਹ ਮਤਲਬ ਗਲਤ ਆ। ਤੁਸੀਂ ਆਪਣੀ ਪਾਲਿਸੀ ਦੇ ਵਿੱਚ ਸੁਧਾਰ ਕਰ ਲਓ, ਤੁਸੀਂ ਡਿਬੇਟ ਦੇ ਵਿੱਚ ਵੇਖੋ ਵੀ ਕਿੱਥੇ ਹਾਰੇ ਆ, ਉੱਥੋਂ ਤੱਕ ਤਾਂ ਚੀਜ਼ ਠੀਕ ਆ, ਬਟ ਹੁਣ ਮਾੜਾ ਜਿਹਾ ਪਾ ਲੱਗਦਾ ਜਾਂਦਾ ਦੂਜੀਆਂ ਦੇਸ਼ਾਂ ਗਾਂ ਲੰਘੇ, ਉੱਤੋਂ ਗਾਂ ਲੰਘਦੇ ਹਾਂਜੀ ਜਿਹੜੇ ਇਸ ਚੀਜ਼ ਦੇ ਵਿੱਚ ਲੰਘੇ ਆ ਤੇ ਉਸ ਦਾ ਨੁਕਸਾਨ ਜਿਹੜਾ ਇਵੈਂਚੁਅਲੀ ਲੋਕਾਂ ਨੂੰ ਜਿਹੜਾ ਆ ਉਹ ਦੇਖਣਾ ਪਊਗਾ। ਆਲਦੋ ਇੱਕ ਚੀਜ਼ ਜਿਹੜੀ ਆਪਾਂ ਨੂੰ ਜ਼ਰੂਰ ਇੱਥੇ ਦੱਸਣੀ ਜਿਹੜੀ ਉਹ ਬਣਦੀ ਆ ਵੀ ਹੁਣ ਮੌਜੂਦਾ ਚੱਲ ਰਹੇ ਕਾਰਜਕਾਲ ਦੇ ਵਿੱਚ 1-2 ਕਾਰਜ ਜਿਹੜੇ ਉਹ ਜ਼ਰੂਰ ਹੋਏ ਨੇ ਜਿਹੜੇ ਬਾਈ ਪਾਰਟੀਜਨ ਸਪੋਰਟ ਦੇ ਨਾਲ ਹੋਏ ਨੇ, ਵੀ ਜਿਹਦੇ ਵਿੱਚ ਦੋਨਾਂ ਹੀ ਪਾਰਟੀਆਂ ਦੇ ਜਿਹੜੇ ਲੀਡਰ ਆ ਉਹਨਾਂ ਨੇ ਮੰਨ ਕੇ ਜਿਹੜੇ ਕੁਝ ਬਿੱਲ ਜਿਹੜੇ ਉਹ ਪਾਸ ਕਰਾਏ ਨੇ, ਚਾਹੇ ਦੂਜੀ ਪਾਰਟੀ ਦੇ ਥੋੜੇ ਬੰਦਿਆਂ ਨੇ ਉਸ ਦੇ ਵਿੱਚ ਹਮਾਇਤ ਜਿਹੜੀ ਉਹ ਕੀਤੀ ਹੋਵੇ। ਸੋ ਬਹੁਤ ਕੁਛ ਇਦਾਂ ਦਾ ਜਿਹੜਾ ਉਹ ਚੱਲ ਰਿਹਾ ਹੈਗਾ ਆ ਤੇ ਹੁਣ ਦੇਖੋ ਅੱਗੇ ਕੀ ਬਣਦਾ ਆ ਤੇ ਇਹ ਮੁੱਦਾ ਲੰਬਾ ਜਿਹੜਾ ਉਹ ਹੁਣ ਘਸੀਟਿਆ ਜਾਣਾ ਆ ਤੇ ਉਹਨਾਂ ਨੇ ਟਰੰਪ ਨੂੰ ਨਹੀਂ ਛੱਡਣਾ, ਇਹਨਾਂ ਨੇ ਹੁਣ ਬਾਈਡਨ ਨੂੰ ਨਹੀਂ ਛੱਡਣਾ ਤੇ ਕਲਾਸੀਫਾਈਡ ਡਾਕੂਮੈਂਟਸ ਵੇਖੋ ਬਾਈਡਨ ਦੇ ਲਈ ਇਹ ਐਕਚੁਅਲ ਗਲੇ ਦੀ ਨਹੀਂ, ਇਹ ਜਿਹੜਾ 2024 ਦੇ ਵਿੱਚ ਰਨ ਕਰਨ ਬਾਰੇ ਸੋਚ ਰਹੇ ਸੀ, ਦੁਬਾਰਾ ਟਰੰਪ ਹੋਣਾ ਨੇ ਤਾਂ ਅਨਾਉਂਸ ਕਰਤਾ ਵੀ ਮੈਂ ਤਾਂ 2024 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਵਿੱਚ ਵਨ ਆਫ ਦਾ ਉਮੀਦਵਾਰ ਜਿਹੜਾ ਉਹ ਮੈਂ ਬਣਨ ਜਾ ਰਿਹਾ ਆ ਵੀ ਮੈਂ ਤਾਂ ਇਲੈਕਸ਼ਨ ਰਨ ਕਰਨੀ ਆ। ਬਾਈਡਨ ਹੋਣਾ ਨੇ ਅਜੇ ਤੱਕ ਤਾਂ ਇਹੀ ਕਹਿ ਰਹੇ ਸੀਗੇ ਵੀ ਮੈਂ ਵੀ ਰਨ ਕਰੂੰਗਾ, ਲੋਕੀ ਕਹਿ ਰਹੇ ਸ਼ਾਇਦ ਆਪਾਂ ਨੂੰ ਰੀਮੈਚ ਦੇਖਣ ਵਾਲਾ ਮਿਲ ਜੂਗਾ 2020 ਵਾਲਾ ਦੋਨਾਂ ਦਾ, ਪਰ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਬਾਈਡਨ ਦੇ ਨਾਲ ਜਦੋਂ ਜੁੜ ਕੇ ਜਿਹੜੀਆਂ ਹੋ ਆ ਰਹੀਆਂ ਉਹ ਲੱਗਦਾ ਵੀ ਸ਼ਾਇਦ ਇਸ ਨੂੰ ਆਪਣੇ ਹੱਥ ਆਪਣੇ ਪੈਰ ਪਿੱਛੇ ਖਿੱਚਣ ਦੀ ਮਜਬੂਰ ਕਰ ਸਕਦੀਆਂ ਨੇ। ਉਹ ਵੀ ਉਮਰ ਦੀ ਕਾਫੀ ਜ਼ਿਆਦਾ ਹੁੰਦੀ ਜਾਂਦੀ, ਕਈ ਵਾਰੀ ਇਹਨਾਂ ਦੀਆਂ ਗੱਲਾਂ ਜਦੋਂ ਤੁਸੀਂ ਸੁਣਦੇ ਆ ਤੇ ਉਹ ਗੱਲ ਜੀ ਬਣਦੀ ਨਹੀਂ, ਵੀ ਕਹਿਣਾ ਕੁਛ ਚਾਹੁੰਦੇ ਆ ਤੇ ਕਹਿ ਕੁਛ ਹੋਰ ਜਾਂਦੇ ਆ, ਜ਼ਬਾਨ ਪਤਾ ਨਹੀਂ ਫਿਸਲ ਜਾਂਦੀ ਜਾਂ ਚੇਤਾ ਭੁੱਲ ਜਾਂਦਾ, ਕੁਛ ਨਾ ਕੁਛ ਤਾਂ ਹੋ ਜਾਂਦਾ। ਉਮਰ ਦਾ ਤਕਾਜ਼ਾ ਤਾਂ ਹੁੰਦਾ ਹੀ ਹੈ, ਪਰ ਹੁਣ ਦੋਨੋਂ ਹੀ ਬੁੜੇ ਨੇ ਦੇਖਿਆ ਜਾਵੇ ਤਾਂ ਦੋਨੋਂ ਜਿਹੜੇ 80 ਨੂੰ ਢੁਕੇ ਨੇ ਹਨਾ, ਦੋਨੋਂ ਜਾਣੇ ਵੀ ਹੁਣ 80 ਸਾਲਾਂ ਦੇ ਬੰਦੇ ਦੇ ਲੱਤਾਂ ਬਾਹਾਂ ਘੁੱਟੀਆਂ, ਉਹਨਾਂ ਤੋਂ ਹੁਣ ਮੁਲਕ ਚਲਵਾਉਣੇ ਆ ਤਾਂ ਇਹੀ ਚੀਜ਼ਾਂ ਆ। ਪਰ ਇੰਨਾ ਜ਼ਰੂਰ ਆ ਵੀ ਜਿਵੇਂ ਜਿਹੜੇ ਆਪਣੇ ਬਾਈਡਨ ਸਾਹਿਬ ਨੇ, ਇਹ ਬਹੁਤ ਚਿਰ ਤੋਂ ਇਹਨਾਂ ਦੀ ਤਮੰਨਾ ਸੀਗੀ
ਇਹ ਤੇ ਚੱਲ ਬਣ ਗਿਆ, ਸੁਖਬੀਰ ਬਾਦਲ ਵਾਂਗੂ ਤਾਂ ਨਹੀਂ ਸ਼ਾਇਦ ਉਦਾਂ ਰਹਿ ਜਾਣਗੇ, ਸ਼ਾਇਦ ਇਹ ਬਣ ਹਟੇ ਵੀ ਇੱਕ ਜਿਹੜੀ ਚਿਰੋਕਣੀ ਜਿਹੜੇ 50 ਸਾਲ ਹੋ ਗਏ ਮੇਰੇ ਖਿਆਲ ਇਹਨਾਂ ਨੂੰ ਪੋਲਿਟਿਕਸ ਦੇ ਵਿੱਚ, ਅੱਧੀ ਸਦੀ ਜਿਹੜੇ ਬੰਦੇ ਨੇ ਇੰਤਜ਼ਾਰ ਕੀਤਾ ਹੋਵੇ ਤੇ ਬੜੇ ਸਟਾਂਸ ਬਦਲੇ ਨੇ ਇਸ ਬੰਦੇ ਨੇ ਵੀ। ਐਸੀ ਜਿਹੜੀ ਕੋਈ ਗੱਲ ਨਹੀਂ, ਸਿਆਸਤ ਹੈ ਹੀ ਇਦਾਂ ਦੀ ਚੀਜ਼ ਇਹਨਾਂ ਦੀਆਂ। ਹੁਣ ਇਹ ਆ ਵੀ ਇਨਫੋਰਮੇਸ਼ਨ ਲੋਕਾਂ ਦੇ ਹੱਥਾਂ 'ਚ ਆ, ਪੋਟਿਆਂ ਤੇ ਆ, ਉਹ ਪੁਰਾਣੀਆਂ ਗੱਲਾਂ ਨਾਲ ਹੀ ਉਸੇ ਮੁੱਦੇ ਤੇ ਲੈ ਆਉਂਦੇ ਆ ਵੀ ਆ ਦੇਖੋ ਪਹਿਲਾਂ। ਬਾਕੀ ਇੱਕ ਗੱਲ ਤੁਹਾਡੀ ਹੋਰ ਵੀ ਸਹਿਮਤ ਹੋਣਾ ਪੈਣਾ ਵਾ ਕਿ ਜਦੋਂ ਡੈਮੋਕ੍ਰੇਟਸ ਇਸ ਮਸਲੇ ਤੇ ਵੰਡੇ ਹੋਏ ਆ ਨਾ, ਫਿਰ ਬਹੁਤ ਚੀਜ਼ਾਂ ਔਖੀਆਂ ਹੋ ਜਾਂਦੀਆਂ ਤੁਹਾਡੇ ਲਈ ਐਜ਼ ਅ ਪ੍ਰੈਜ਼ੀਡੈਂਸ਼ੀਅਲ ਆਪਣੇ ਆਪ ਨੂੰ। ਨਹੀਂ ਦੇਖ ਰਹੇ ਆ, ਦੇਖੋ ਜਿਹੜੇ ਨੌਜਵਾਨ ਕੁਛ ਹੈਗੇ ਆ, ਹੁਣ ਆਪਣੇ ਜਿਹੜੇ ਸੂਬੇ ਦਾ ਜਿਹੜਾ ਗਵਰਨਰ ਗੈਵਿਨ ਨਿਊਸਮ, ਉਹ ਅੱਖਾਂ ਲਾਈ ਬੈਠਾ ਵੀ ਮੇਰਾ ਸ਼ਾਇਦ ਮੌਕਾ ਜਿਹੜਾ ਉਹ ਲੱਗ ਜਾਊਗਾ। ਹੁਣ ਇੱਥੋਂ ਤੱਕ ਕਿ ਜੇ ਤੁਸੀਂ ਇੱਥੋਂ ਦੀ ਵੀ ਸਿਆਸਤ ਥੋੜਾ ਹੋਰ ਸਮਝਣ ਦੀ ਕੋਸ਼ਿਸ਼ ਕਰੋ, ਗੈਵਿਨ ਨਿਊਸਮ ਦੇ ਨਾਲੋਂ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹ ਕੁਛ ਨਾਰਾਜ਼ ਹੋ ਰਹੇ ਨੇ ਵੀ ਤੂੰ ਸੈਂਟਰ ਦੀ ਲਾਈਨ ਕਿਉਂ ਫੜ ਲਈ ਆ। ਅੱਛਾ, ਵੀ ਤੂੰ ਅੱਗੇ ਤਾਂ ਪ੍ਰੋਗਰੈਸਿਵ ਗੱਲਾਂ ਕਰਦਾ ਸੀ ਵੀ ਸਾਡੇ ਪੱਖ ਦੀਆਂ ਸੀ, ਹੁਣ ਤੂੰ ਸੈਂਟਰ ਐਸਟੈਬਲਿਸ਼ਡ ਪਾਰਟੀ ਵਾਲੀਆਂ ਗੱਲਾਂ ਜ਼ਿਆਦੀਆਂ ਜਿਹੜੀਆਂ ਤੂੰ ਕਰਨ ਲੱਗ ਗਿਆ ਆ। ਤੇ ਉਹ ਬਹੁਤ ਸਾਰੇ ਮਾਹਰ ਇਸ ਚੀਜ਼ ਨੂੰ ਉਸ ਨਾਲ ਜੋੜ ਕੇ ਦੇਖ ਰਹੇ ਆ ਵੀ 2024 ਚ ਜਦੋਂ ਇਹਨੇ ਰਨ ਕਰਨਾ ਆ, ਕੱਲਾ ਕੈਲੀਫੋਰਨੀਆ ਥੋੜੀ ਰਨ ਕਰਨਾ ਹੈ, ਇਹਨੇ ਉਹਨਾਂ ਸੂਬਿਆਂ ਜਾ ਕੇ ਵੀ ਵੋਟਾਂ ਮੰਗਣੀਆਂ ਆ ਜਿੱਥੇ ਜਿਹੜੇ ਟੋਟਲ ਪ੍ਰੋਗਰੈਸਿਵ ਡੈਮੋਕ੍ਰੇਟਸ ਨੂੰ ਰੱਦ ਕੀਤਾ ਜਾਂਦਾ, ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ, ਵੀ ਉੱਥੇ ਵੀ ਵੋਟਾਂ ਹਾਸਲ ਕਰਨੀਆਂ। ਸੋ ਇਸ ਲਈ ਇਹਨੇ ਹੁਣ ਸੈਂਟਰ ਵਾਲੀ ਲਾਈਨ ਫੜਨੀ ਸ਼ੁਰੂ ਕਰਤੀ ਆ ਵੀ ਮੈਂ ਇਵੈਂਚੁਅਲੀ 2024 ਦੇ ਵਿੱਚ ਜੇ ਇਲੈਕਸ਼ਨ ਦੇ ਵਿੱਚ ਆਪਣੇ ਆਪ ਦਾਅਵੇਦਾਰ ਪੇਸ਼ ਕਰਦਾ ਆ ਤਾਂ ਮੈਂ ਬਾਕੀ ਸੂਬਿਆਂ 'ਚ ਵੀ ਜਾਣ ਜੋਗਾ ਹੋਵਾਂ, ਵੀ ਉੱਥੇ ਵੀ ਜਾ ਕੇ ਜਿਹੜੀ ਉਹ ਗੱਲ ਕਰਾਂ। ਹੁਣ ਇਹ ਨਹੀਂ ਪਤਾ ਵੀ ਇਹਦੇ ਭਵਿੱਖ ਦੇ ਵਿੱਚ ਕੀ ਆ, ਪਰ ਹਰ ਇੱਕ ਜਣਾ ਜਿਹੜਾ ਪੋਲਿਟਿਕਸ ਦੇ ਵਿੱਚ ਆ ਉਹ ਇਹ ਖਾਬ ਦੇਖਦਾ ਹੀ ਆ ਵੀ ਮੈਂ ਵੀ ਅਮਰੀਕਾ ਦਾ ਇੱਕ ਵਾਰੀ ਰਾਸ਼ਟਰਪਤੀ ਜਿਹੜਾ ਉਹ ਸੰਭਾਓ ਬਣ ਜਾਵਾਂ। ਜੀ। ਸੋ ਇੱਥੇ ਆਪਾਂ ਇਸ ਚਰਚਾ ਨੂੰ ਹੁਣ ਵਿਰਾਮ ਦਿੰਦੇ ਆ ਤੇ ਬ੍ਰੇਕ ਲਵਾਂਗੇ, ਤੇ ਬ੍ਰੇਕ ਤੋਂ ਬਾਅਦ ਜਿਹੜੀਆਂ ਹੋਰ ਅਮਰੀਕੀ ਸਿਆਸਤ ਦੇ ਵਿੱਚ ਕਈ ਕੁਛ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਉਹਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਜਾਰਜ ਸੈਂਟੋਸ ਅੱਜ ਕੱਲ ਬਹੁਤ ਮਸ਼ਹੂਰ ਆ, ਨਿਊਯਾਰਕ ਦਾ, ਲੌਂਗ ਆਈਲੈਂਡ ਦਾ ਨਵਾਂ ਚੁਣੇ ਗਿਆ ਕਾਂਗਰਸਮੈਨ, ਉਹਦੇ ਮੁੱਦੇ ਦੇ ਉੱਤੇ ਵੀ ਥੋੜੀ ਆਪਾਂ ਚਰਚਾ ਕਰਦੇ ਆ। ਮਿਲਾਂਗੇ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਪਾਰ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜਿਹੜਾ ਉਹ ਆਖਦੇ ਆ ਜੀ। ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਇੱਕ ਅਜਿਹੇ ਲੀਡਰ ਦੀ ਗੱਲ ਛੇੜੀ ਸੀ ਜਿਹਦੇ ਉੱਤੇ ਦੋਸ਼ ਲੱਗ ਰਿਹਾ ਵੀ ਇਹਨੇ ਝੂਠ ਤੂਫਾਨ ਸਿਰੋਂ ਪਰੇ ਹੀ ਬੋਲੇ ਆ, ਤੇ ਹੁਣ ਉਹਦੀ ਆਪਦੀ ਪਾਰਟੀ ਮੈਂਬਰਸ ਜਿਹੜੇ ਨੇ ਜਾਂ ਲੋਕ ਨੇ ਪਾਰਟੀ ਦੇ, ਉਹ ਵੀ ਉਹਦੇ ਨਾਲ ਸਹਿਮਤ ਹੁੰਦੇ ਨਜ਼ਰ ਆ ਰਹੇ ਨੇ। ਗੱਲਬਾਤ ਕਰਾਂਗੇ ਜਾਰਜ ਸੈਂਟੋਸ ਦੇ ਬਾਰੇ ਜੀ। ਪਹਿਲਾਂ ਨਾ ਜਦੋਂ ਚੋਣਾਂ ਜਿੱਤਣ ਦੇ ਲਈ ਇਹ ਗੱਲ ਕਹੀ ਜਾਂਦੀ ਸੀ, ਮੀਡੀਆ ਦੇ ਵਿੱਚ ਲਿਖੀ ਜਾਂਦੀ ਸੀ ਕਿ ਚੋਣ ਜਿੱਤਣ ਦੇ ਲਈ ਫਲਾਂ ਬੰਦੇ ਨੇ ਕੀਤੇ ਆਹ ਵਾਅਦੇ। ਹੁਣ ਕੀ ਹੋ ਗਿਆ? ਹੁਣ ਲਾਈਨ ਲਿਖੀ ਜਾਂਦੀ ਹੈ ਕਿ ਚੋਣਾਂ ਜਿੱਤਣ ਦੇ ਲਈ ਵਰਤੇ ਗਏ ਤਰ੍ਹਾਂ ਦੇ ਹੱਥ ਕੰਡੇ। ਵਾਅਦਿਆਂ ਤੇ ਹੱਥ ਕੰਡਿਆਂ ਦੇ ਵਿੱਚ ਬਹੁਤ ਫਰਕ ਆ। ਵਾਅਦਿਆਂ ਦਾ ਮਤਲਬ ਕਿ ਤੁਹਾਡੇ ਕੋਲ ਇੱਕ ਫਰੇਮਵਰਕ ਆ, ਤੁਸੀਂ ਉਹਦੇ ਤੇ ਕੰਮ ਕੀਤਾ ਹੋਇਆ, ਤੁਹਾਨੂੰ ਪਤਾ ਹੈ ਕਿ ਕਿਹੜੀ ਗੱਲ ਕੀ ਕਹਿਣੀ, ਤੇ ਉਸ ਤੋਂ ਬਾਅਦ ਜੇ ਮੈਨੂੰ ਮੌਕਾ ਮਿਲਦਾ ਹੈ ਨੁਮਾਇੰਦਗੀ ਕਰਨ ਦਾ ਤੇ ਮੈਂ ਆਹ ਚੀਜ਼ਾਂ ਤੇ ਕੰਮ ਕਰੂੰਗਾ। ਹੱਥ ਕੰਡਿਆਂ ਦਾ ਮਤਲਬ ਕਿ ਇੱਕ ਵਾਰੀ ਸੱਤਾ ਦੀ ਕੁਰਸੀ ਨੂੰ ਹੱਥ ਪੈ ਜਾਵੇ, ਉਦੋਂ ਬਾਅਦ ਦਾ ਦੇਖਾਂਗੇ। ਜਾਰਜ ਸੈਂਟੋਸ ਦੇ ਨਾਲ ਕੁਝ ਅਜਿਹਾ ਹੀ ਵਾਪਰ ਰਿਹਾ ਕਿ ਉਹ ਬੰਦੇ ਨੇ ਤਰ੍ਹਾਂ ਦੇ ਉਹਦੇ ਤੇ ਐਲੀਗੇਸ਼ਨ ਲੱਗ ਰਹੇ ਨੇ, ਰਸ਼ੀਅਨ ਮਨੀਮੈਨ ਤੋਂ ਲੈ ਕੇ ਟਰਾਂਸਜੈਂਡਰਸ ਦੇ ਨਾਲ ਗੱਲਾਂ ਬਾਤਾਂ ਜਾਂ ਹੋਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ। ਕੰਪੇਨ ਦੇ ਦੌਰਾਨ ਉਹਨੇ ਜੋ ਲੋਕਾਂ ਨੂੰ ਗੱਲਾਂ ਬਾਤਾਂ ਕਹੀਆਂ ਕਿ ਅੱਜ ਉਹਦੇ ਪਾਰਟੀ ਦੇ ਕਈ ਮੈਂਬਰ ਉਹਨਾਂ ਉੱਤੇ ਜਿਹੜੇ ਦੋਸ਼ ਲੱਗ ਰਹੇ ਨੇ ਜਾਰਜ ਸੈਂਟੋਸ ਤੇ, ਉਹਨਾਂ ਦੇ ਵਿੱਚੋਂ ਕਈ ਚੀਜ਼ਾਂ ਤੇ ਸਹਿਮਤ ਨਹੀਂ। ਯਾਨੀ ਕਿ ਜਾਰਜ ਸੈਂਟੋਸ ਜਿਹੜੇ ਪਾਸੇ ਖੜਾ, ਉਹਦੀ ਪਾਰਟੀ ਦੇ ਹੀ ਕੁਝ ਲੋਕ ਉਹ ਤੋਂ ਆਪੋਜ਼ਿਟ ਖੜੇ ਨੇ। ਜੀ। ਜਾਰਜ ਸੈਂਟੋਸ ਨੇ ਨਿਊਯਾਰਕ ਲੌਂਗ ਆਈਲੈਂਡ ਜਿਹੜਾ ਇਲਾਕਾ ਆ, ਉਹਦੀ ਜਿਹੜੀ ਇੱਕ ਸੀਟ ਆ ਉਹ ਜਿੱਤੀ। ਇਹਨਾਂ ਦੀ ਪਾਰਟੀ ਉੱਥੋਂ ਹਮੇਸ਼ਾ ਹਾਰਦੀ ਰਹੀ, ਪਰ ਇਹ ਜਿੱਤੀ। ਪਾਰਟੀ ਨੂੰ ਤਾਂ ਖੁਸ਼ੀ ਜਿਹੜੀ ਹੋਣੀ ਸੀਗੀ ਵੀ ਸੀਟ ਅਸੀਂ ਫਲਿੱਪ ਕਰਨ 'ਚ ਕਾਮਯਾਬ ਰਹੇ ਹਾਂ। ਪਰ ਹੁਣ ਜਦੋਂ ਉਸਨੇ ਜਿਹੜਾ ਆਪਣਾ ਰੈਜ਼ੂਮੇ ਹੁੰਦਾ ਆ, ਜਿਹਨੂੰ CV ਵੀ ਕਹਿ ਦਿੰਦੇ ਆ, ਉਹਨੂੰ ਪੇਸ਼ ਕੀਤਾ, ਉਹਨੇ ਕਹਿੰਦੇ ਵੀ ਇਸ ਦੇ ਵਿੱਚ ਤਰ੍ਹਾਂ ਦੇ ਝੂਠ ਜਿਹੜੇ ਉਹ ਬੋਲੇ, ਤੇ ਉਹ ਜਿਹੜੇ ਝੂਠ ਆ ਉਹ ਹੁਣ ਲੋਕਾਂ ਦੇ ਜੱਗ ਜ਼ਾਹਰ ਹੋ ਗਏ ਆ। ਤੇ ਇੱਥੋਂ ਤੱਕ ਕਿ ਉਸਦੀ ਆਪਣੀ ਪਾਰਟੀ ਦੇ ਹੀ ਜਿਹੜੀ ਕਾਉਂਟੀ ਤੋਂ ਇਹ ਜਿੱਤਿਆ, ਉੱਥੋਂ ਦੀ ਜਿਹੜੀ GOP ਲੀਡਰਸ਼ਿਪ ਆ, ਉਹ ਵੀ ਕਹਿੰਦੀ ਵੀ ਭਾਈ ਤੂੰ ਅਸਤੀਫਾ ਦੇ ਦੇ। ਪਰ ਇਹ ਕਹਿੰਦਾ ਵੀ ਨਹੀਂ, ਮੈਂ I will not resign। 1971 ਚ ਵੀ ਇੱਕ ਇਦਾਂ ਦਾ ਪੋਲੀਟੀਸ਼ੀਅਨ ਹੋਇਆ ਸੀ, ਉਹਨੇ ਵੀ ਕਿਹਾ ਸੀ I will not resign, ਪਰ ਉਹ 12 ਕਿ 14 ਦਿਨਾਂ ਬਾਅਦ ਫਿਰ ਉਸਨੂੰ ਦਬਾਅ ਹੇਠ ਆ ਕੇ ਅਸਤੀਫਾ ਦੇਣਾ ਪੈ ਗਿਆ ਸੀ। ਸੋ ਜਿਹੜੀ ਸਿਆਸਤ ਜਿਹੜੀ ਹੁੰਦੀ ਆ, ਦਬਾਅ ਉਸ ਦੇ ਵਿੱਚ ਬਹੁਤ ਵੱਡੀ ਇੱਕ ਚੀਜ਼ ਹੁੰਦੀ ਆ। ਜਦੋਂ ਤੁਹਾਡੀ ਆਪਣੀ ਪਾਰਟੀ ਦੇ ਲੋਕ ਹੀ ਜਿਹੜੇ ਆ ਉਸ ਚੀਜ਼ 'ਚ ਪਿੱਛੇ ਤੁਹਾਡੇ ਨਾਲ ਨਾ ਖੜਨ, ਤੁਹਾਡੇ ਝੂਠ ਦੇ ਨਾਲ ਜਿਹੜਾ ਉਹ ਨਹੀਂ ਖੜਦੇ, ਜੋ ਕਿ ਉਹਨਾਂ ਲਈ ਇੱਕ ਚੰਗੀ ਗੱਲ ਆ। ਜਿਹੜੀ ਵੀ ਪਾਰਟੀ ਵਾਲੇ ਜੇ ਇਸ ਤਰ੍ਹਾਂ ਕਰਦੇ ਨੇ, ਸਟਾਂਸ ਵੱਖਰਾ ਰੱਖਦੇ ਨੇ। ਜੇ ਕਿਸੇ ਨੇ ਗਲਤੀ ਕੀਤੀ ਹੈ ਤੇ ਉਸ ਗਲਤੀ ਨੂੰ ਮੰਨ ਰਹੇ ਆ, ਉਹ ਇੱਕ ਚੰਗੀ ਚੀਜ਼ ਹੈ। ਮੈਂ ਤਾਂ ਕਹਿੰਦਾ ਵੀ ਉਹ ਗੁੱਡ ਥਿੰਗ ਆ। ਇਹ ਹਰ ਇੱਕ ਪਾਰਟੀ ਦੇ ਵਿੱਚ ਇਦਾਂ ਦਾ ਹੋਣਾ ਚਾਹੀਦਾ ਵੀ ਜੇ ਤੁਹਾਡੀ ਪਾਰਟੀ 'ਚ ਕੋਈ ਬੈਡ ਆ, ਮਾੜਾ ਆ, ਉਹ ਗਲਤ ਕਰ ਰਿਹਾ ਤੇ ਉਹਨੂੰ ਗਲਤ ਕਹੋ। ਉਹ ਇੱਕ ਚੰਗੇ ਇਨਸਾਨ ਦੀ ਨਿਸ਼ਾਨੀ ਜਿਹੜੀ ਕਹਿ ਸਕਦੇ ਹਾਂ। ਅਸਲ ਦੇ ਵਿੱਚ ਕਈ ਮੁਲਕਾਂ ਦੇ ਵਿੱਚ ਤਾਂ ਇਹ ਹੈ ਨਾ ਕਿ ਪਾਰਟੀਆਂ ਦੇ ਅੰਦਰਲੀ ਇਨਰ ਡੈਮੋਕ੍ਰੈਟਿਕ ਜਿਹੜਾ ਸਿਸਟਮ ਉਹ ਵੀ ਦਮ ਤੋੜ ਗਿਆ। ਉਹ ਤਾਂ ਹੁਣ ਇੱਕੋ ਦਾ ਦਬਦਬਾ ਜਿਹੜਾ ਆ ਉਹ ਜਿਹੜਾ ਉਹ ਚੱਲ ਰਿਹਾ ਹੈ। ਇਹ ਜਿਹੜੇ ਹੁਣ ਜਾਰਜ ਸੈਂਟੋਸ ਆ, ਪਹਿਲਾਂ ਜਦੋਂ ਇਹਨਾਂ ਨੇ ਕੈਂਪੇਨ ਸ਼ੁਰੂ ਕੀਤਾ ਸੀ, ਉਦੋਂ ਹੈ ਤੇ ਇਹਨਾਂ ਦਾ 4 ਅੱਖਰਾਂ ਦਾ ਨਾਂ ਜਿਹੜਾ ਇਸ ਦੇ ਵਿੱਚ ਆ, ਹਨਾ ਵੀ ਜਾਰਜ ਐਂਥਨੀ ਡਿਵੋਲਡਰ ਸੈਂਟੋਸ। ਪਹਿਲੋਂ ਐਂਥਨੀ ਡਿਵੋਲਡਰ ਕਰਕੇ ਸ਼ੁਰੂਆਤ 'ਚ ਇਹਨਾਂ ਨੇ ਮੈਦਾਨ 'ਚ ਛਾਲ ਮਾਰੀ ਸੀਗੀ, ਪਰ ਮੇਬੀ ਉਹਨਾਂ ਨੂੰ ਲੱਗਾ ਵੀ ਇਹ ਨਾਂ ਦੇ ਨਾਲ ਇੰਨਾ ਉਹਨਾਂ ਨੂੰ ਪਕੜ ਨਹੀਂ ਮਿਲ ਰਹੀ। ਫਿਰ ਉਹਨਾਂ ਨੇ ਆਪਣੇ ਨਾਂ 'ਚੋਂ ਜਿਹੜੇ ਦੂਜੇ 2 ਅੱਖਰ ਸੀ ਉਹਨੂੰ ਫਿਰ ਮੋਹਰੇ ਕਰ ਦਿੱਤਾ। ਹੁਣ ਇਸ ਦੇ ਉੱਤੇ ਜਿਹੜੇ ਕੁਝ ਜਿਹੜੀ ਨੈਸੂਆ ਕਾਉਂਟੀ ਤੋਂ ਆਉਂਦੇ ਵੀ ਆਏ, ਜਿਹੜੇ ਕਾਉਂਟੀ ਤੋਂ ਇਹ ਹਨ ਜਿੱਤੇ ਆ, ਵੀ ਇਹਦੇ ਉੱਤੇ ਜਿਹੜੇ ਕੁਝ ਫਰਾਡ ਦੇ ਚਾਰਜਸ ਦੇ ਲੱਗੇ ਹੋਏ ਆ, ਉਹਦੀ ਜਾਂਚ ਵੀ ਜਿਹੜੀ ਉਹ ਨਾਲ ਦੇ ਨਾਲ ਚੱਲ ਰਹੀ ਹੈਗੀ ਆ। ਇਹ ਜਿਹੜਾ ਮਸਲਾ ਇਸ ਚੀਜ਼ ਦੇ ਵਿੱਚ ਜਿਹੜਾ ਪ੍ਰਵੀਨ ਆ ਉਹ ਨਾਲ ਬਣ ਰਿਹਾ ਹੈਗਾ। ਤੇ ਫਿਰ ਇਸੇ ਚੀਜ਼ ਦੇ ਵਿੱਚ ਹੁਣ ਇਹ ਆ ਗਿਆ ਆ ਵੀ ਇੱਕ ਰਸ਼ੀਅਨ ਓਲੀਗਾਰਕ ਜਿਹੜਾ ਸੈਂਕਸ਼ਨਡ ਆ, ਜਿਸ ਨੂੰ ਅਮਰੀਕਾ ਨੇ ਕਿਹਾ ਵੀ ਇਹ ਜਿਹੜਾ ਬਿਲੀਅਨਰ ਠੀਕ ਬੰਦਾ ਨਹੀਂ ਆ, ਵੀ ਉਹ ਪੁਤਿਨ ਦੇ ਮੇਬੀ ਥੋੜਾ ਜ਼ਿਆਦਾ ਕਰੀਬ ਹੋਊਗਾ, ਵੀ ਉਹਦੇ ਕਜ਼ਨ ਦੇ ਨਾਲ ਇਹਦੀ ਨੇੜਤਾ। ਇਹਨੂੰ ਬਾਹਰਲੇ ਮੁਲਕ ਤੋਂ ਵੀ ਫੰਡਿੰਗ ਆਈ ਆ ਕੈਂਪੇਨ ਦੇ ਵਿੱਚ, ਜਿਹੜੀ ਵੀ ਉਸਨੇ ਇਸ ਦੇ ਵਿੱਚ ਰਾਸ਼ੀ ਘੱਲੀ ਹੈ ਕੈਂਪੇਨ ਦੇ ਵਿੱਚ, ਜਿਹੜੇ ਕਿ ਇੱਥੋਂ ਦੇ ਜਿਹੜੇ ਕੈਂਪੇਨ ਨਿਯਮਾਂ ਦੇ ਉਲਟ ਮੰਨੀ ਜਾਂਦੀ ਹੈ ਵੀ ਤੁਸੀਂ ਬਾਹਰਲਿਆਂ ਤੋਂ ਜਿਹੜੀ ਆ ਏਦਾਂ
ਸਹਾਇਤਾ ਜਿਹੜੀ ਉਹ ਨਹੀਂ ਲੈ ਸਕਦੇ ਲੈ ਹੈਗੇ ਸਕਦੇ ਆ। ਇਸ ਚੀਜ਼ ਦੇ ਵਿੱਚ। ਇਹਨੇ ਇਹ ਕਿਹਾ ਵੀ ਜਿਹੜੀ ਹੋਲੋਕਾਸਟ ਹੋਈ ਸੀਗੀ, ਜਿਹੜੇ ਯਹੂਦੀਆਂ ਦਾ ਕਤਲੋਗਾਰਤ ਹਿਟਲਰ ਦੇ ਮੌਕੇ ਦੇ ਉੱਤੇ ਹੋਈ ਸੀ, ਹਾਂਜੀ। ਕਹਿੰਦਾ ਮੈਂ ਉਸ ਪੀੜਤ ਪਰਿਵਾਰ ਦੇ ਨਾਲ ਜਿਹੜਾ ਸੰਬੰਧਿਤ ਆ, ਹੂੰ। ਤੇ ਇਹ ਪਤਾ ਲੱਗਾ ਵੀ ਉਹ ਗੱਲ ਵੀ ਸੱਚੀ ਨਹੀਂ ਓ ਸੀਗੀ। ਅੱਛਾ। ਕਹਿੰਦਾ ਵੀ ਮੈਂ ਸਿਟੀ ਗਰੁੱਪ ਤੇ ਗੋਲਡਮੈਨ ਸੈਕਸ ਦੇ ਨਾਲ ਕੰਮ ਕਰਦਾ ਰਿਹਾ ਆ, ਹੂੰ। ਤੇ ਉਹ ਕੰਪਨੀ ਵੀ ਕਹਿੰਦੀ ਨਹੀਂ, ਏਦਾਂ ਦੇ ਬੰਦੇ ਨੇ ਕੰਮ ਨਹੀਂ ਕੀਤਾ ਜੀ। ਜਿਹੜਾ ਉਹ ਹੈਗਾ, ਜਿਸ ਹੂੰ। ਦੇ ਲਈ ਇਹਨੇ ਕੰਮ ਕੀਤਾ। ਹੂੰ। ਉਸ ਕੰਪਨੀ ਨੂੰ ਇੱਕ ਜਿਹੜੀ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਆ, ਉਹ ਇਸ ਕੰਪਨੀ ਨੂੰ ਫਰਾਡ ਮੰਨਦੀ ਆ, ਜੀ। ਜਿਹਦੇ ਲਈ ਇਹ ਕਹਿੰਦੇ ਸੀ ਵੀ ਇਸਨੇ ਕੀਤਾ। 34 ਸਾਲਾਂ ਦੀ ਇਸ ਦੀ ਉਮਰ ਆ ਜੀ ਮਹਿਜ। ਜੀ, ਠੀਕ ਹੈ। ਤੇ ਇਹ ਕਹਿੰਦੇ ਵੀ ਜਿਹੜਾ ਰੈਜ਼ੂਮੇ ਦੇ ਪੰਡ ਵਿੱਚ ਝੂਠਾਂ ਦੀ ਬਹੁਤ ਵੱਡੀ ਚੱਕੀ ਫਿਰਦੀ। ਚੱਕੀ ਜਿਹੜੀ ਹੁਣ ਮੋਹਰੇ ਆ ਗਈ ਆ, ਹਾਂਜੀ। ਪੰਡ ਝੂਠਾਂ ਦੀ ਤੇ ਸਾਰੇ ਪੋਲੀਟੀਸ਼ੀਅਨ ਚੱਕੀ ਫਿਰਦੇ ਆ। ਹੂੰ। ਉਹ ਇਹ ਕੱਲਾ ਮਾੜਾ ਨਹੀਂ ਆ, ਹੂੰ। ਨਾਲ ਦੇ ਹੋਰ ਵੀ ਬਥੇਰੇ ਨੇ ਹਾਂਜੀ। ਵੀ ਉਹ ਜਿਹੜੇ ਉਹ ਹੈਗੇ ਆ, ਪਰ ਇਹ ਆ ਵੀ ਇਹਦਾ ਹੁਣ ਜੱਗ ਜ਼ਾਹਰ ਜਿਹੜਾ ਕੁਝ ਜ਼ਿਆਦਾ ਹੀ ਕਰਤਾ ਇਹਨੇ। ਹੂੰ। ਇਹਨੇ ਮਾੜਾ ਮੋਟਾ ਸਹਿੰਦੀ ਨਹੀਂ ਝੂਠ ਬੋਲਿਆ, ਹਾਂਜੀ। ਇਹ ਜ਼ਿਆਦਾ ਹੀ ਜਿਹੜਾ ਉਹ ਠੋਕਵਾਂ ਹੀ ਜਿਹੜਾ ਝੂਠ ਜ਼ਿਆਦਾ ਬੋਲ ਗਿਆ। ਵੱਟੇ ਵੱਡੇ ਪਾ ਬੈਠਾ। ਇੱਕ ਤਾਂ ਇਹ ਹੈ ਕਿ ਤੁਸੀਂ ਰਿਲੀਜੀਅਸ ਓਪੀਨੀਅਨ ਹੈ ਜਿਹੜਾ ਉਹਨੂੰ ਪ੍ਰਭਾਵਿਤ ਕੀਤਾ, ਆਪਣੇ ਆਪ ਨੂੰ ਵਿਕਟਮ ਕਹਿ ਕੇ। ਹਾਂਜੀ, ਇਹ ਫਰਕ ਬਹੁਤ ਪੈਂਦਾ ਵੱਡੀ ਗਿਣਤੀ ਵੋਟਰ ਆ ਜਿਹੜਾ ਤੁਸੀਂ ਮਤਲਬ ਵਿਕਟਿਮਾਈਜ਼। ਇਹ ਤਾਂ ਅਕਸਰ ਲੋਕਾਂ ਦੇ ਚਰਚਾ ਚੱਲਦੀ ਹੁੰਦੀ ਆ ਵੀ ਜੇ ਕੋਈ ਬਜ਼ੁਰਗ ਸਿਆਸਤਦਾਨ ਕਿਸੇ ਪਾਰਟੀ ਦਾ ਆ, ਹਾਂਜੀ, ਕਹਿੰਦਾ ਜੇ ਮਰੇ ਤਾਂ ਇਹ ਉਸ ਟਾਈਮ ਇਲੈਕਸ਼ਨਾਂ ਦੇ ਟਾਈਮ ਦੇ ਵਿੱਚ ਜੇ ਕੋਈ ਮਰੇ ਤਾਂ ਇਹਨਾਂ ਨੂੰ ਸਿੰਪਥੀ ਦੀ ਵੋਟ ਪੈ ਜਾਂਦੀ ਆ। ਹਾਂਜੀ, ਪੈਂਦੀ ਰਹੀ ਆ ਹਨਾ। ਪੈ ਰਹੀ ਹੈ। ਇਹ ਉਸ ਹਿਸਾਬ ਦੇ ਨਾਲ ਇਹਨੇ ਵੀ ਵਿਕਟਮ ਵਾਲਾ ਕਾਰਡ ਹਾਂਜੀ ਕਿਤੇ ਨਾ ਕਿਤੇ ਪਲੇ ਕਰਨ ਦੀ ਇਸ ਚੀਜ਼ ਦੇ ਵਿੱਚ ਕੋਸ਼ਿਸ਼ ਜਿਹੜੀ ਉਹ ਕੀਤੀ। ਹਾਂ, ਇਹ ਇਕੱਲਾ ਇਹ ਨਹੀਂ ਹੈ ਕਿ ਤੁਸੀਂ ਝੂਠ ਬੋਲਤਾ, ਇੱਕ ਵੈਲਿਊਜ਼ ਤੌਰ ਤੇ ਵੀ ਫਰਾਡ ਆ ਕਿ ਜਿਹੜੀਆਂ ਤੁਹਾਡੀਆਂ ਕਦਰਾਂ ਕੀਮਤਾਂ, ਤੁਹਾਡਾ اخلاق ਹੈ, ਤੁਸੀਂ ਆਪਣੇ ਆਪ ਨੂੰ ਉਹ ਚੀਜ਼ ਪੇਸ਼ ਕਰ ਰਹੇ ਹੋ ਜਿਹੜੀ ਤੁਸੀਂ ਹੈ ਹੀ ਨਹੀਂਗੇ। ਇਸ ਤੋਂ ਵੱਡਾ ਝੂਠ ਕੀ ਹੋਊਗਾ ਕਿ ਤੁਸੀਂ ਵਿਕਟਮ ਪੇਸ਼ ਕੀਤਾ, ਵਿਕਟਮ ਤੁਸੀਂ ਨਿਕਲ ਨਹੀਂ ਰਹੇ। ਫਿਰ ਉਸ ਤੋਂ ਬਾਅਦ ਅਗਲੀ ਗੱਲ ਆ ਜੋ ਕਿ ਬੰਦਾ ਇਸ ਕਰਕੇ ਗੋਲਡਮੈਨ ਸੈਕਸ ਦੇ ਨਾਲ ਇਹ ਆਪਣੇ ਆਪ ਨੂੰ ਜੋੜ ਰਿਹਾ ਨਾ ਕਿ ਲੋਕ ਮੈਨੂੰ ਕਹਿਣਗੇ ਕਿ ਮੇਰੀ ਪ੍ਰੋਫਾਈਲਿੰਗ ਨੂੰ ਦੇਖਣਗੇ, ਮੈਂ ਬਹੁਤ ਤਕੜਾ ਆ, ਮੈਂ ਅਕਲਮੰਦ ਆ, ਤੇ ਮੈਂ ਵੱਡੀ ਕੰਪਨੀ ਦੇ ਲਈ ਜਿਹੜਾ ਕੰਮ ਕੀਤਾ ਹੈ ਹਨਾ, ਵੀ ਮੈਂ ਸਕਿਲਡ ਆ ਜਾਂ ਮੈਂ ਆਪਣੇ ਮੇਰਾ ਵਿਅਕਤੀਤਵ ਹੈ ਜਾਵਾ। ਪਰ ਉੱਥੇ ਵੀ ਤੁਸੀਂ ਝੂਠੇ ਪੈ ਗਏ। ਦੋ ਥਾਵਾਂ ਤੇ ਤੁਸੀਂ ਫਰਾਡ ਕੀਤਾ। ਇਖਲਾਕੀ ਤੌਰ ਤੇ ਤੁਸੀਂ ਆਪਣੇ ਆਪ ਨੂੰ ਰਿਲੀਜਨ ਨਾਲ ਜੋੜਿਆ, ਵਿਕਟਿਮਾਈਜ਼ ਕੀਤਾ, ਉਹਦਾ ਲਾਹਾ ਲਿਆ, ਲੋਕਾਂ ਦੇ ਇਮੋਸ਼ਨਸ ਜੋ ਉਹਨਾਂ ਦੇ ਪੋਲੀਟੀਕਲ ਤੌਰ ਤੇ ਹੁੰਦੇ, ਕਿਉਂਕਿ ਹੈਗੀ ਇਹ ਚੀਜ਼ ਹੈਗੀ ਆ, ਮੰਨੋ ਜਾਂ ਨਾ ਮੰਨੋ, ਇਹ ਡਾਇਰੈਕਟਲੀ ਅਸਰ ਕਰੇ ਨਾ ਕਰੇ, ਇਨਡਾਇਰੈਕਟਲੀ ਹੈਗੀ ਆ। ਇਸ ਤਰ੍ਹਾਂ ਇਹ ਤੁਸੀਂ ਆਪਦੀ ਪ੍ਰੋਫਾਈਲਿੰਗ ਗਲਤ ਪੇਸ਼ ਕੀਤੀ, ਉਹ ਫਰਾਡ ਹੈ ਇੱਕ ਤਰ੍ਹਾਂ ਦਾ। ਹੁਣ ਉਹੀ ਗੱਲ ਜਿਹੜੀ ਉਹ ਚੱਲ ਰਹੀ ਆ ਹੁਣ, ਇਸ ਦੇ ਜਿਹੜੇ ਸਾਥੀ ਵੀ ਕਈ ਕਾਂਗਰਸਮੈਨ ਇਹਦੀ ਪਾਰਟੀ ਵਾਲੇ ਜੀ, ਉਹ ਵੀ ਕਹਿੰਦੇ ਆ, ਕੈਂਟਕੀ ਤੋਂ ਇੱਕ ਨੇ ਇਹਨਾਂ ਦੇ ਜਿਹੜੇ ਸਾਥੀ, ਉਹ ਕਹਿੰਦੇ ਵੀ ਹੀ ਇਜ਼ ਦ ਬੈਡ ਗਾਏ ਜੀ, ਪਰ ਕਹਿੰਦਾ ਵੀ ਨਾਲ ਇਹ ਵੀ ਜਿਹੜੀ ਚੀਜ਼ ਹੈ ਵੀ ਲੋਕਾਂ ਨੇ ਇਹਨੂੰ ਚੁਣਿਆ, ਲੋਕਾਂ ਨੇ ਵੋਟਾਂ ਪਾ ਕੇ ਜਿਹੜਾ ਉਹ ਚੁਣਿਆ ਆ। ਹਾਂਜੀ, ਇਹ ਹਾਂ, ਮੈਂ ਉਹਨਾਂ ਉਸ ਗੱਲ ਤੇ ਜਿਹੜੀ ਤੁਸੀਂ ਕਹਿਣ ਲੱਗੇ ਆ ਹਨਾ, ਪਰ ਕਹਿੰਦੇ ਵੀ ਹੁਣ ਲੋਕਾਂ ਨੇ ਇਹਨੂੰ ਚੁਣਿਆ ਤੇ ਇਹਨੂੰ ਮੌਕਾ ਜਿਹੜਾ ਆ ਉਹ ਮਿਲਣਾ ਚਾਹੀਦਾ ਆ। ਪਰ ਕਹਿੰਦੇ ਵੀ ਇਹ ਹੁਣ ਡਿਸੀਜਨ ਉਹਦਾ ਆਪਣਾ ਆ, ਵੀ ਇਹ ਸ਼ਰਮਿੰਦਾ ਹੋ ਕੇ ਰਿਜ਼ਾਈਨ ਕਰਨਾ ਚਾਹੁੰਦਾ ਆ ਜਾਂ ਨਹੀਂ ਕਰਨਾ ਚਾਹੁੰਦਾ। ਮੈਨੂੰ ਲੱਗਦਾ ਨਹੀਂ ਕਰੇਗਾ ਉਹ। ਅੱਗੇ ਇਦਾਂ ਪ੍ਰਵੀਨ ਹੁੰਦਾ ਸੀ, ਜਦੋਂ ਇਦਾਂ ਦੀਆਂ ਕੋਈ ਤੋਹਮਤਾਂ ਜਿਹੜੀਆਂ ਲੱਗਦੀਆਂ ਸੀ ਸਿਆਸਤਦਾਨ ਦੇ, ਤੇ ਪਾਰਟੀ ਵੀ ਤੇ ਉਹ ਆਪ ਵੀ ਇਹ ਮੰਨ ਕੇ ਚੱਲਦਾ ਸੀ ਜਿਵੇਂ ਭਵਿੱਖ ਆਪਣਾ ਫਿਰ ਵੀ ਸਿਆਸਤ ਦੇ ਵਿੱਚ ਰੱਖਣਾ ਆ, ਤੇ ਚੱਲ ਮੈਂ ਅਸਤੀਫਾ ਦੇ ਲੈਣਾ, ਸ਼ਾਇਦ ਲੋਕੀ ਭੁੱਲ ਕੇ ਤੇ ਬਾਅਦ ਅਗਲੀ ਦੀ ਮੈਨੂੰ ਕਿਤੇ ਮੌਕਾ ਮਿਲ ਜੂਗਾ। ਪਰ ਹੁਣ ਦੀ ਸਿਆਸਤ ਬਹੁਤ ਚੇਂਜ ਹੋ ਚੁੱਕੀ ਆ। ਜਿਹੜੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ, ਉਹ ਕਹਿੰਦੇ ਵੀ ਹੁਣ ਮੈਨੂੰ ਮੌਕਾ ਮਿਲ ਗਿਆ, ਆਪਾਂ ਛੱਡਦੇ ਨਹੀਂ, ਹੁਣ ਬਾਅਦ ਚ ਦੇਖੀ ਜਾਊਗੀ। ਤੇ ਜੇ ਮੈਂ ਸਟੈਂਡ ਲੈ ਗਿਆ, ਹੁਣ ਇਹ ਅੱਜ ਕੱਲ ਇਹ ਬਹੁਤ ਚੱਲਦਾ ਨਾ ਵੀ ਲੈ ਵੀ ਇਹ ਤਾਂ ਖੜ ਗਿਆ, ਇਹਦਾ ਮੋਹਰੇ ਅੜ ਗਿਆ, ਇਹ ਤਾਂ ਤਗੜਾ, ਇਹ ਟ੍ਰੈਂਡ ਵੀ ਹੈ, ਇਹ ਵੀ ਟ੍ਰੈਂਡਿੰਗ ਜਿਹੜੀ ਅੱਜ ਕੱਲ ਸਿਆਸਤ ਦੇ ਵਿੱਚ ਜਿਹੜਾ ਉਹ ਚੱਲ ਰਿਹਾ। ਹਾਂਜੀ, ਅਸਲ ਦੇ ਵਿੱਚ ਜਿਹੜੇ ਕਹਿ ਰਹੇ ਨੇ ਭਾਈ ਸਾਹਿਬ ਕਿ ਬਈ ਉਹਨਾਂ ਨੂੰ ਲੋਕਾਂ ਨੇ ਚੁਣਨਾ, ਲੋਕਾਂ ਨੇ ਉਹ ਚੁਣਿਆ ਜਿਹੜਾ ਉਹ ਪੇਸ਼ ਕਰ ਰਿਹਾ ਸੀ। ਹਾਂ, ਨਹੀਂ, ਉਹ ਦੂਜੀ ਪਾਰਟੀ ਵਾਲੇ ਤੇ ਇਹੀ ਕਹਿੰਦੇ ਆ ਵੀ ਹਾਂ ਅਸੀਂ ਮੰਨਦੇ ਵੀ ਤੈਨੂੰ ਲੋਕਾਂ ਨੇ ਜਿਹੜਾ ਚੁਣਿਆ, ਪਰ ਤੂੰ ਲੋਕਾਂ ਨੂੰ ਝੂਠ ਬੋਲ ਕੇ ਜੇ ਤੂੰ ਸੱਚਾ ਵਾਂ ਤੇ ਹੁਣ ਲੋਕਾਂ ਨੂੰ ਇਹ ਚੀਜ਼ਾਂ ਪਤਾ ਲੱਗ ਗਈਆਂ, ਤੂੰ ਆਪਣੇ ਆਪ ਨੂੰ ਐਥੀਕਲੀ ਦੁਬਾਰਾ ਰੀਇਲੈਕਟ ਕਰ ਲੈ। ਫਿਰ ਜੇ ਲੋਕ ਫਤਵੇ ਦੇ ਵਿੱਚ ਇੰਨੇ ਯਕੀਨ ਹੈ ਜੇ ਕਿ ਲੋਕਾਂ ਨੇ ਚੁਣਿਆ, ਤੇ ਇੱਕ ਵਾਰੀ ਦੁਬਾਰਾ ਫੇਰ ਚੁਣ ਕੇ ਦੇਖ ਲੈਣ ਲੋਕਾਂ ਨੂੰ। ਸੋ ਇਹ ਟੋਟਲੀ ਗਲਤ ਹੈ, ਇਹ ਚੀਜ਼ ਰੱਦ ਕਰਨ ਵਾਲੀ ਹੈ ਕਿ ਲੋਕਾਂ ਦਾ ਚੁਣਿਆ, ਲੋਕਾਂ ਨੇ ਉਹਨੂੰ ਉਦੋਂ ਚੁਣਿਆ ਜਦੋਂ ਇਹਨਾਂ ਚੀਜ਼ਾਂ ਬਾਰੇ ਲੋਕਾਂ ਨੂੰ ਨਹੀਂ ਸੀ ਪਤਾ। ਲੋਕਾਂ ਨੇ ਉਹਨੂੰ ਵੋਟ ਤਾਂ ਪਾਈ ਕਿ ਉਹ ਗੋਲਡਮੈਨ ਸੈਕਸ ਦੇ ਵਿੱਚ ਕੰਮ ਕਰ ਚੁੱਕਿਆ, ਲੋਕਾਂ ਨੇ ਵੋਟ ਤਾਂ ਪਾਈ ਕਿ ਉਹ ਆਪਣੇ ਆਪ ਨੂੰ ਹੋਲੋਕਾਸਟ ਦਾ ਵਿਕਟਮ ਕਹਿ ਰਿਹਾ। ਹਾਂਜੀ, ਚਲੋ ਇਹ ਸਾਰੀਆਂ ਚੀਜ਼ਾਂ ਤਾਂ ਹੁਣ ਇਹ ਮੋਹਰੇ ਤਾਂ ਆਉਣੀਆਂ ਹੀ ਆ। 2020 ਦੇ ਵਿੱਚ ਵੀ ਇਸਨੇ ਟਰਾਈ ਕੀਤੀ ਸੀ, ਪਰ ਉਦੋਂ ਹਾਰ ਗਿਆ ਸੀਗਾ, ਤੇ ਇਸ ਨੇ ਜਿਹੜੇ ਨਤੀਜੇ ਆਏ ਸੀਗੇ ਉਸ ਨੂੰ ਮੰਨਣ ਤੋਂ ਇਨਕਾਰ ਕਰਤਾ ਸੀਗਾ ਵੀ ਮੈਂ ਹਾਰਿਆ ਨਹੀਂ।
ਅੱਛਾ, ਹਾਂਜੀ ਮਤਲਬ ਇਹ ਹਿੰਦੀ ਬੰਦਾ ਹੈ। ਹਾਂਜੀ ਮਤਲਬ ਉਹ ਕਹਿੰਦਾ ਵੀ ਕਿਉਂਕਿ ਉਹੀ 2020 ਦੀਆਂ ਇਲੈਕਸ਼ਨਾਂ ਸੀ, ਉਦੋਂ ਹੀ ਟਰੰਪ ਹੁਣੀ ਹਾਰੇ ਸੀ ਜੀ। ਤੇ ਉਦੋਂ ਹੀ ਇਹ ਸਾਰਾ ਮਸਲਾ ਚੱਲਿਆ ਸੀ। ਉਦੋਂ ਕਹਿੰਦੇ ਹੂੰ, ਸੀਗੇ ਵੀ ਨਹੀਂ ਤੇ ਇਹਨਾਂ ਨੇ ਧੱਕਾ ਜਿਹੜਾ ਕੀਤਾ, ਸਾਡੀਆਂ ਇਲੈਕਸ਼ਨਾਂ ਜਿਹੜੀਆਂ ਆ ਉਹ ਖੋਹ ਹੂੰ, ਲਈਆਂ ਸਾਡੇ ਕੋਲ, ਜੀ, ਚੋਰੀ ਜਿਹੜੀਆਂ ਉਹ ਕਰ ਲਈਆਂ। ਉਦੋਂ ਉਹ ਜਿਹੜੀ ਚਰਚਾ ਚੱਲਦੀ ਸੀ, ਇਹਨੇ ਵੀ ਆਪਣੀ ਹਾਰ ਜਿਹੜੀ ਉਦੋਂ ਇੱਕ ਹਿਸਾਬ ਦੇ ਨਾਲ ਨਹੀਂ ਸੀ ਕਬੂਲੀ। ਹੁਣ ਐਥਿਕਸ ਦੀ ਜਿਹੜੀ ਕਮੇਟੀ ਆ, ਹਾਂਜੀ, ਉਹਦੇ ਮੂਹਰੇ ਡੈਮੋਕ੍ਰੇਟਾਂ ਨੇ ਚਿੱਠੀ ਪਾ ਕੇ ਉਹਨਾਂ ਨੂੰ ਕਿਹਾ ਆ ਜੀ, ਵੀ ਭਾਈ ਇਸ ਨੂੰ ਦੇਖੋ, ਹੂੰ, ਇਹਨੇ ਜਿਹੜਾ ਇਹ ਝੂਠ ਜਿਹੜਾ ਉਹ ਬੋਲਿਆ ਆ, ਹੂੰ, ਕੀ ਇਸ ਆਧਾਰ ਦੇ ਉੱਤੇ ਇਹਨੂੰ ਕਾਂਗਰਸ 'ਚ ਬੈਠਣ ਦੇਣਾ ਚਾਹੀਦਾ ਹੈ, ਹਾਊਸ 'ਚ ਬੈਠਣ ਦੇਣਾ ਚਾਹੀਦਾ ਆ, ਜੀ, ਜਾਂ ਇਸ ਨੂੰ ਜਿਹੜਾ ਉਹ ਨਹੀਂ ਬੈਠਣ ਦੇਣਾ ਚਾਹੀਦਾ। ਹੂੰ, ਜਿਹੜੇ ਨਵੇਂ ਬਣੇ ਸਪੀਕਰ ਨੇ ਕੈਵਿਨ ਮਕਾਰਥੀ, ਉਹਨਾਂ ਨੂੰ ਜਦ ਪੁੱਛਿਆ ਗਿਆ ਵੀ ਭਾਈ ਇਹ ਸਾਰੀਆਂ ਚੀਜ਼ਾਂ ਹੋਈਆਂ ਆ ਹਾਂਜੀ, ਤੇ ਤੁਸੀਂ ਕੀ ਉਹਨਾਂ ਦੀ ਦੂਜੀ ਪਾਰਟੀ ਦੇ ਉਸ ਕਾਊਂਟੀ ਦੀ ਪਾਰਟੀ ਵਾਲੇ ਕਹਿ ਰਹੇ ਆ ਤੁਸੀਂ ਵੀ ਕੀ ਅਸਤੀਫਾ ਜਿਹੜਾ ਉਹ ਦੇ ਦਿਓ। ਹੂੰ, ਤੇ ਕਹਿੰਦੇ ਵੀ ਮੈਂ ਤਾਂ ਨਹੀਂ ਉਹਨੂੰ ਅਸਤੀਫਾ ਦੇਣ ਨੂੰ ਅਜੇ ਮੈਂ ਨਹੀਂ ਕੋਈ ਕਹਿੰਦਾ, ਕਹਿੰਦਾ ਉੱਤੇ ਕੋਈ ਚਾਰਜ ਲੱਗਾ ਜੀ, ਨਹੀਂ ਲੱਗਾ। ਤੇ ਕਹਿੰਦੇ ਵੀ ਉਹਨੇ ਇਦਾਂ ਝੂਠ ਬੋਲਿਆ, ਕਹਿੰਦੇ ਇੱਥੇ ਸਾਰੇ ਝੂਠ ਬੋਲਦੇ। ਅੱਛਾ ਵਾਹ, ਕੈਵਿਨ ਮਕਾਰਥੀ ਫਿਰ ਮੰਜੇ ਹੋਏ ਸਿਆਸਤਦਾਨ। ਹਾਂਜੀ ਉਹ ਕਹਿੰਦੇ ਵੀ ਇੱਥੇ ਤਾਂ ਜਿਹੜੀ ਕਹਿੰਦੇ ਜਿਹੜਾ ਹਾਂਜੀ, ਗਲਿਆਰਿਆ ਜੀ ਤੁਸੀਂ ਆ, ਇੱਥੇ ਤਾਂ ਇੱਕ ਹਿਸਾਬ ਦੇ ਨਾਲ ਹੂੰ, ਸਾਰੇ ਹੀ ਜਿਹੜੇ ਉਹ ਝੂਠ ਜਿਹੜੇ ਉਹ ਬੋਲ ਰਹੇ ਆ। ਹੂੰ, ਇਹਦੀ ਗੱਲ ਕਹਿ ਕੇ ਉਹਨਾਂ ਨੇ ਕੀਤਾ, ਕਿਉਂਕਿ ਸਪੋਰਟ ਵੀ ਕਰਦੇ ਰਹੇ ਇਹਦੀ ਜਿਹਦੀ ਇਲੈਕਸ਼ਨ ਜਦੋਂ ਠੀਕ ਹੈ, ਹੋਈ ਸੀਗੀ ਜਾਰਜ ਸੈਂਟੋਸ ਦੀ। ਜੀ, ਜੀ, ਪਰ ਇਹ ਆ ਵੀ ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਹੁਣ ਜਾਰਜ ਸੈਂਟੋਸ ਨੂੰ ਵਿਰੋਧਤਾ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਹੂੰ, ਇਹ ਹੁਣ ਦੇਖਣਾ ਪਊਗਾ ਹੂੰ, ਵੀ ਇਹ ਟਿਕਦਾ ਆ ਜਾਂ ਨਹੀਂ ਟਿਕਦਾ। ਹੂੰ, ਕੁਛ ਕੁ ਤਾਂ ਜਿਹੜੇ ਤਾਂ ਇਹਦੇ ਹੱਕ ਵਾਲੇ ਉਹ ਚੁੱਪ ਨੇ, ਜੀ, ਕਹਿ ਸਕਦੇ ਆ, ਉਹ ਕੋਈ ਉਹਨਾਂ ਨੂੰ ਬਹੁਤਾ ਚੁੱਪ ਕਰਨਾ ਹਾਂ ਉਹਨਾਂ ਪੈਣਾ ਨੇ ਸੀ। ਚੁੱਪ ਉਹਨਾਂ ਨੂੰ ਕਰਨਾ। ਉਹ ਕਹਿੰਦੇ ਵੀ ਮੇਰਾ ਹੀ ਨਾ ਕਿਤੇ ਕੰਮ ਖਰਾਬ ਹੋ ਜੇ ਨਾ ਬਾਅਦ ਦੇ ਵਿੱਚ, ਹਾਂ, ਵੀ ਉਹ ਬੰਦਾ ਬਿਲਕੁਲ, ਸੋਚਦਾ ਵੀ ਉਹਦੇ ਨਾਲ ਜੋੜ ਕੇ ਜਿਹੜਾ ਫਿਰ ਬਾਅਦ ਦੇ ਵਿੱਚ ਦਿਖਾਉਣਗੇ। ਹਾਂਜੀ, ਤੇ ਜਿਹੜੇ ਉਲਟ ਵਾਲੇ ਆ ਉਹ ਰਹਿ ਕੇ ਜਿਹੜਾ ਉਹ ਬੋਲ ਰਹੇ ਆ, ਹੂੰ, ਤੇ ਉਹਦੇ ਵਿੱਚ ਹੁਣ ਦੇਖੋ ਅੱਗੇ ਕੀ ਬਣਦਾ ਹੈ, ਕੀ ਕੀ ਬਣਦਾ ਐਥਿਕਸ ਕਮੇਟੀ ਵਾਲੇ ਇਸ ਦੇ ਉੱਤੇ ਫੈਸਲਾ ਜਿਹੜਾ ਆ ਉਹ ਕਰਦੇ ਆ, ਕਰਦੇ ਆ, ਜੀ, ਤੇ ਜੀ, ਕੀ ਇਹ ਆਪ ਅਸਤੀਫਾ ਦਊਗਾ ਜਾਂ ਨਹੀਂ ਦਊਗਾ, ਹੂੰ, ਜਾਂ ਫਿਰ ਲੋਕ ਇਸ ਚੀਜ਼ ਨੂੰ ਹਜਮ ਕਰਨ ਨੂੰ ਰਾਜੀ ਨੇ ਵੀ ਚੱਲ ਕੋਈ ਨਹੀਂ ਬੋਲ ਲਓ ਝੂਠ ਮਾੜਾ ਮੋਟਾ ਜੀ, ਤੇ ਚਾਹੇ ਹਾਂ, ਜੇ ਮੋਟਾ ਲੋਕਾਂ ਨੇ ਵੈਲਿਡੇਟ ਕਰਤਾ ਫਿਰ ਉਸ ਤੋਂ ਵੈਲੀਡੇਟ ਬਾਅਦ ਜੇ ਉਹ ਬਾਅਦ ਦੇ ਵਿੱਚ ਹਾਂ, ਕਰਤਾ ਜਾਂ ਕੋਈ ਬਹੁਤਾ ਵਿਰੋਧ ਜਿਹੜਾ ਉਹ ਨਾ ਇਸ ਚੀਜ਼ ਦਾ ਹੋਵੇ, ਹੂੰ, ਤਾਂ ਫਿਰ ਹੋਰ ਵੀ ਫਿਰ ਅਜਿਹੇ ਇਸ ਤਰ੍ਹਾਂ ਦੇ ਝੂਠ ਵੈਲਿਡ ਹੋ ਜਾਣਗੇ। ਫਿਰ ਅੱਗੇ ਵੀ ਜਦੋਂ ਜੇ ਇੱਕ ਕਰ ਗਿਆ ਹਾਂਜੀ, ਫਿਰ ਉਸ ਤੋਂ ਬਾਅਦ ਸਾਰੇ ਹੀ ਕਰਨਗੇ। ਹਾਂਜੀ, ਉਹਨੇ ਵੀ ਤਾਂ ਬੋਲਿਆ ਸੀ ਭਾਈ ਉਦੋਂ ਤਾਂ ਸਮਝ ਬੋਲਿਆ ਲਓ ਨਹੀਂ ਐਕਸਪੈਰੀਮੈਂਟ ਹੋ ਗਿਆ, ਐਕਸਪੈਰੀਮੈਂਟ ਸਫਲ ਹੈ। ਜੇ ਇਦਾਂ ਹੋ ਜਾਂਦਾ ਤਾਂ ਹਾਂਜੀ, ਕਹਿੰਦਾ ਵੀ ਝੂਠ ਇਜ਼ ਅਲਾਉਡ, ਤੇ ਹਾਂਜੀ, ਆਪਾਂ ਬੋਲੀਏ ਜੋ ਮਰਜ਼ੀ। ਠੀਕ ਤੇ ਹੈ, ਸਿਆਸਤ ਦੇ ਵਿੱਚ ਜਿਹੜਾ ਉਹ ਦੇਖੋ ਇਹ ਸੀਗਾ ਵੀ ਜੇ ਜਿੱਦਾਂ ਮਿਡ ਟਰਮ ਇਲੈਕਸ਼ਨਾਂ ਤੋਂ ਪਹਿਲਾਂ ਬਾਈਡਨ ਦੇ ਡਾਕੂਮੈਂਟਾਂ ਦਾ ਪਤਾ ਲੱਗ ਜਾਂਦਾ ਹਾਂਜੀ, ਤਾਂ ਉਹ ਮਸਲਾ ਹੋਰ ਕੋਈ ਬਣ ਜਾਣਾ ਸੀ। ਹੂੰ, ਇਹਦੇ ਝੂਠ ਦਾ ਇਲੈਕਸ਼ਨਾਂ ਤੋਂ ਪਹਿਲਾਂ ਪਤਾ ਲੱਗ ਜਾਂਦਾ ਹਾਂ, ਫਿਰ ਤਾਂ ਨਤੀਜੇ ਮਸਲਾ ਜਿਹੜਾ ਕੋਈ ਹੋਰ ਹੋ ਜਾਣਾ ਸੀਗਾ। ਹੂੰ, ਇੱਥੇ ਕਹੂੰਗਾ ਵੀ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਜਿਹੜੀ ਵਿਰੋਧੀ ਪਾਰਟੀ ਦੀ ਰਿਸਰਚ ਇਸ ਦੇ ਉੱਤੇ ਸੀਗੀ ਉਹ ਫਿੱਕੀ ਰਹੀ। ਫਿੱਕੀ ਰਹੀ, ਉਹਨਾਂ ਨੇ ਚੱਜ ਦੇ ਨਾਲ ਕਰ ਨਹੀਂ ਸਕੇ, ਉਹ ਐਸਟੈਬਲਿਸ਼ ਨਹੀਂ ਕਰ ਸਕੇ ਵੀ ਉਦੋਂ ਹੀ ਜਿਹੜੇ ਇਹ ਝੂਠੇ ਆ। ਨਹੀਂ ਤਾਂ ਜਿਹੜੀਆਂ ਜਿਹੜੇ ਕੰਟੈਂਡਰ ਕੈਂਪੇਨ ਜਿਹੜੇ ਰਨ ਕਰਦੇ ਆ, ਉਹ ਆਪਣੇ ਦਾ ਤੇ ਬਾਅਦ ਚ ਵਿਰੋਧੀ ਦਾ ਪਹਿਲਾਂ ਪਤਾ ਕਰਦੇ ਵੀ ਇਹਦੀਆਂ ਕਿਹੜੀਆਂ ਚੀਜ਼ਾਂ ਖਾਮੀਆਂ ਤੇ ਕਿਹੜੀਆਂ ਸੱਚੀਆਂ ਤੇ ਕਿਹੜੀਆਂ ਜਿਹੜੇ ਢਿੱਲੇ ਜਿਹੜੇ ਇਸ ਚੀਜ਼ ਦੇ ਵਿੱਚ। ਜੀ, ਜੀ ਸਮਾਂ ਆਪਣਾ ਸਮਾਪਤੀ ਵਾਲਾ ਰਾਜਕਰਮੀ ਸਿੰਘ ਜੀ। ਤੇ ਹੁਣ ਆਪਾਂ ਕਰਾਂਗੇ ਜੀ ਆਪਾਂ ਅਗਲੀ ਵਾਰ ਗੱਲਾਂ ਬਾਤਾਂ ਜੀ, ਤੇ ਉਦੋਂ ਤੱਕ ਲਈ ਦਿੰਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।